ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 7 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸੰਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਇੰਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸੇਵਾਵਾਂ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ। ਕਾਲ 530-751-7605, 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਨੂੰ ਪਤਾ ਹੈ ਵੀ ਜੋ ਇਸ ਟਾਈਮ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਜੋ ਚੱਲ ਰਿਹਾ, ਐਡਾ ਵੱਡਾ ਜਿਹੜਾ ਕਤਲੇਆਮ ਆ ਹੋ ਰਿਹਾ ਹੈਗਾ। 10,000 ਤੋਂ ਵੱਧ ਲੋਕ ਪਾਲਸਤੀਨੀਅਨ ਮੂਲ ਦੇ ਤੇ 1500 ਦੇ ਕਰੀਬ ਇਜ਼ਰਾਈਲ ਮੂਲ ਦੇ ਜੋ ਆ ਇਸ ਲੜਾਈ ਦੇ ਵਿੱਚ ਮਾਰੇ ਜਾ ਚੁੱਕੇ ਆ। ਅਨਫੋਰਚੂਨੇਟ ਪਾਰਟ ਇਹ ਆ ਵੀ ਇਜ਼ਰਾਈਲ ਦੇ ਵਿੱਚ ਵੀ ਜਿਹੜੀ ਵੱਡੀ ਗਿਣਤੀ 'ਚ ਮੈਜੋਰਿਟੀ 'ਚ ਲੋਕ ਮਾਰੇ ਗਏ ਸੀ, ਉਹ ਸਿਵਲੀਅਨ ਸੀ, ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ। ਪਾਲਸਤੀਨੀਅਨ ਦੇ ਵਿੱਚ ਵੀ ਜਿਹੜੇ ਆ ਮੈਜੋਰਿਟੀ 'ਚ ਜਿਹੜੇ ਆ ਲੋਕ ਜਿਹੜੇ ਮਾਰੇ ਗਏ ਆ ਉਹ ਸਿਵਲੀਅਨ ਆ। ਇਹ ਜਿਹੜੀ ਸਟੇਟਮੈਂਟ ਆ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੋਣਾ ਨੇ ਦਿੱਤੀ ਆ, ਜਿਹੜੇ ਸਾਬਕਾ ਰਾਸ਼ਟਰਪਤੀ ਆ। ਉਹਨਾਂ ਨੇ ਕਿਹਾ ਵੀ ਇਹ ਬਹੁਤ ਹੀ ਜਿਹੜਾ ਇਸ ਟਾਈਮ ਮਾਹੌਲ ਚੱਲ ਰਿਹਾ ਉੱਥੇ ਬਹੁਤ ਹੀ ਖਤਰਨਾਕ ਆ ਇਨਸਾਨੀਅਤ ਦੇ ਲਈ। ਪਰ ਸਿੱਖ ਹਮੇਸ਼ਾ ਜਿਹੜਾ ਹਾਂ ਦਾ ਨਾਅਰਾ ਮਾਰਦੇ ਰਹੇ ਆ। ਸਿੱਖਾਂ ਦੀ ਇੱਕ ਬਹੁਤ ਹੀ ਮਸ਼ਹੂਰ ਨੌਜਵਾਨ ਪੋਇਟ ਆ, ਕਵਿੱਤਰੀ ਆ, ਬੜੀ ਧੜੱਲੇਦਾਰ ਉਹ ਕਵਿਤਾ ਲਿਖਦੀ ਆ, ਚਿੱਤਰਕਾਰ ਵੀ ਆ, ਫੋਟੋਗ੍ਰਾਫਰ ਵੀ ਆ, ਰੂਪੀ ਕੌਰ, ਕੈਨੇਡਾ ਤੋਂ, ਯੰਗ ਆ ਬੜੀ ਬੱਚੀ ਇਹ। ਤੇ ਸਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਕਮਲਾ ਦੇਵੀ ਹੈਰਿਸ, ਉਹਨਾਂ ਨੇ ਉਸ ਨੂੰ ਸੱਦਾ ਪੱਤਰ ਭੇਜਿਆ ਸੀ ਵੀ ਦੀਵਾਲੀ ਦੇ ਸਮਾਗਮ ਹੋਣੇ ਆ ਵਾਈਟ ਹਾਊਸ ਦੇ ਵਿੱਚ। ਹਮੇਸ਼ਾ ਹੀ ਪਿਛਲੇ ਕਈ ਸਾਲਾਂ ਤੋਂ ਹੁਣ ਜਿਹੜੀ ਦੀਵਾਲੀ ਦਾ ਸਮਾਗਮ ਆ ਉਹ ਵਾਈਟ ਹਾਊਸ ਦੇ ਵਿੱਚ ਮਨਾਇਆ ਜਾਂਦਾ ਆ, ਤੇ ਉਹਦੇ ਲਈ ਸਪੈਸ਼ਲ ਸੱਦਾ ਜਿਹੜਾ ਆ ਉਹ ਰੂਪੀ ਕੌਰ ਨੂੰ ਦਿੱਤਾ ਸੀ। ਤੇ ਉਸ ਨੇ ਸ਼ਰੇਆਮ ਉਸ ਨੂੰ ਠਕਰਾ ਕੇ ਲਿਖ ਕੇ ਜਿਹੜਾ ਭੇਜਿਆ ਆ ਵੀ ਇਜ਼ਰਾਈਲ ਵੱਲੋਂ ਜੋ ਫਲਸਤੀਨੀਅਨ ਲੋਕਾਂ ਦੇ ਉੱਤੇ ਹਮਲੇ ਹੋ ਰਹੇ ਆ ਤੇ ਉਹਦੀ ਜਿਹੜੀ ਸਪੋਰਟ ਆ ਅਮਰੀਕਾ ਵਾਲੇ ਖੁੱਲੀ ਕਰ ਰਹੇ ਹੈਗੇ ਆ। ਹਾਲਾਂਕਿ ਉਹਦੇ ਖੁਦ ਦਾ ਜਿਹੜਾ ਕੰਟਰੀ ਆ ਕੈਨੇਡਾ ਦਾ, ਉਹਦਾ ਪ੍ਰਾਈਮ ਮਿਨਿਸਟਰ ਵੀ ਜਸਟਿਨ ਟਰੂਡੋ ਅਮਰੀਕਾ ਦੇ ਪੂਰੇ ਨਾਲ ਆ ਇਜ਼ਰਾਈਲ ਦੇ ਹੱਕ ਦੇ ਵਿੱਚ। ਸੋ ਉਹਨਾਂ ਨੇ ਕਿਹਾ ਵੀ ਮੈਂ ਇਸ ਕਰਕੇ ਇਹ ਜਿਹੜੇ ਦੀਵਾਲੀ ਦੇ ਜਸ਼ਨ ਆ ਉਹਦੇ ਵਿੱਚ ਸ਼ਾਮਲ ਨਹੀਂ ਹੋ ਸਕਦੀ। ਸੋ ਇਹ ਇੱਕ ਰੂਪੀ ਕੌਰ ਵੱਲੋਂ ਚੱਕਿਆ ਗਿਆ ਕਦਮ ਇੱਕ ਦੁਨੀਆ ਭਰ ਨੂੰ ਬਹੁਤ ਵੱਡਾ ਸੁਨੇਹਾ ਆ ਵੀ ਕਿਤੇ ਨਾ ਕਿਤੇ ਦਾ ਜਿਹੜੇ ਲੋਕ ਹੈਗੇ ਆ ਉਹ ਹਾਂ ਦਾ ਨਾਰਾ ਜਿਹੜਾ ਮਾਰਦੇ ਹੈਗੇ। ਜੀ, ਰੂਪੀ ਕੌਰ ਵੱਲੋਂ ਜਿਹੜਾ ਇਹ ਇਨਵੀਟੇਸ਼ਨ ਆ, ਸੱਦਾ ਪੱਤਰ ਆ, ਉਸ ਨੂੰ ਇਨਕਾਰ ਕਰਨਾ, ਰੱਦ ਕਰਨਾ ਇੱਕ ਬਹੁਤ ਵੱਡੀ ਗੱਲ ਆ। ਨਹੀਂ ਤਾਂ ਲੋਕ, ਆਪਾਂ ਨੂੰ ਪਤਾ ਹੀ ਆ ਜੀ, ਉਹ ਤੜਫਦੇ ਰਹਿੰਦੇ ਆ ਵੀ ਕਿਤੇ ਮੌਕਾ ਮਿਲ ਜਾਵੇ ਆਪਾਂ ਨੂੰ ਇਹਨਾਂ ਦੇ ਕੋਲ ਜਾਣ ਦਾ, ਫੋਟੋ ਖਿਚਵਾ ਲਈਏ, ਫਿਰ ਸਾਰੀ ਉਮਰ ਆਪਾਂ ਇਹ ਕਹਿੰਦੇ ਰਵਾਂਗੇ ਵੀ ਆਪਾਂ ਇੱਕ ਵਾਰੀ ਉਹਨਾਂ ਨੂੰ ਉੱਥੇ ਮਿਲੇ ਸੀਗੇ। ਸੋ ਇਹ ਨਾ ਕਰਨਾ ਉਹ ਤੋਂ ਵੀ ਵੱਡੀ ਜਿਹੜੀ ਗੱਲ ਹੈ। ਸੇਮ ਥਿੰਗ ਹੀ ਆ ਹਰਜੋਤ ਸਿੰਘ, ਜਿੱਦਾਂ ਆਪਾਂ ਦੇਖਿਆ ਸੀ ਜਦੋਂ ਮੋਦੀ ਦੀਆਂ ਪਾਲਿਸੀਜ਼ ਨੂੰ ਦੇਖਦੇ ਹੋਏ ਬਹੁਤ ਸਾਰੇ ਜਿਹੜੇ ਲਿਟਰੇਰੀ ਆ ਉਹਨਾਂ ਨੇ
ਆਪਣੇ ਜਿਹੜੇ ਅਵਾਰਡ ਕਈਆਂ ਨੇ ਵਾਪਸ ਜਿਹੜੇ ਉਹ ਕਰ ਦਿੱਤੇ ਸੀ। ਆਪਣੇ ਇੱਥੇ ਉਹ ਜਿਹੜੇ ਡਾਕਟਰ ਵੀ ਆਏ ਸੀਗੇ, ਜਿਹੜੇ ਪੰਜਾਬੀ ਦਾ ਕਾਫੀ ਕੰਮ ਕਰਦੇ ਆ, ਵਰਿੰਦਰਪਾਲ ਸਿੰਘ ਜੀ, ਜੀ, ਉਹਨਾਂ ਨੇ ਵੀ ਇੱਕ ਅਵਾਰਡ ਨੂੰ ਉੱਥੇ ਸਟੇਜ ਤੇ ਜਾ ਕੇ ਨਾ ਜਿਹੜਾ ਹੈ ਉਹ ਕਰ ਦਿੱਤੀ ਸੀ। ਉਹਨਾਂ ਨੇ ਕਿਹਾ ਵੀ ਮੈਂ ਇਨਵੀਟੇਸ਼ਨ ਇਸ ਲਈ ਰੱਦ ਕਰ ਰਹੀ ਹਾਂ, ਨਾ ਕਰ ਰਹੀ ਹਾਂ, ਵੀ ਜਿਨ੍ਹਾਂ ਨੇ 50% ਤੋਂ ਵੱਧ ਸੌਰੀ ਜਿਨ੍ਹਾਂ ਨੇ ਜਿਹੜੇ ਸਿਵਿਲੀਅਨ ਪਾਪੂਲੇਸ਼ਨ ਜਿਹੜੀ ਫਸੀ ਹੋਈ ਆ, ਉਹਨਾਂ ਨੂੰ ਸਾਂਝੇ ਤੌਰ ਦੇ ਉੱਤੇ ਸਜ਼ਾ ਪਨਿਸ਼ਮੈਂਟ ਜਿਹੜੀ ਉਹ ਦੇ ਰਹੀ ਹੈ ਇਸ ਇੰਸਟੀਟਿਊਸ਼ਨ ਦੇ ਦੁਆਰਾ, ਜਿਨ੍ਹਾਂ ਚੋਂ 50% ਬੱਚੇ ਆ। ਉਹਨਾਂ ਨੇ ਕਿਹਾ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਲਗਾਤਾਰ ਜਿਹੜਾ ਜੈਨੋਸਾਈਡ ਹੋ ਰਿਹਾ ਪੈਲਸਤੀਨੀਆਂ ਦੇ ਖਿਲਾਫ ਉਸ ਨੂੰ ਜਸਟੀਫਾਈ ਕਰ ਰਿਹਾ। ਕੱਲ ਹਾਊਸ ਦੇ ਜਿਹੜੇ ਨਵੇਂ ਚੁਣੇ ਗਏ ਸਪੀਕਰ ਆ, ਉਹਨਾਂ ਨੂੰ ਵੀ ਜਦ ਸੀਜ਼ ਫਾਇਰ ਦੇ ਬਾਰੇ ਪੁੱਛਿਆ ਗਿਆ, ਕਹਿੰਦਾ ਵੀ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਸੀਜ਼ ਫਾਇਰ ਜਿਹੜੀ ਉੱਥੇ ਹੋਵੇ। ਜਿਹੜੇ ਰਿਪਬਲਿਕਨ ਪਾਰਟੀ ਦੇ ਨਵੇਂ ਬਣੇ ਜਿਹੜੇ ਸਪੀਕਰ ਆ, ਉਹ ਕਹਿੰਦੇ ਵੀ ਇਜ਼ਰਾਈਲ ਦੇ ਉੱਤੇ ਜਿਹੜਾ ਟੈਰਰਿਸਟ ਅਟੈਕ ਹੋਇਆ ਸੀਗਾ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜੋ ਇਹ ਕਰ ਰਹੇ ਆ ਬਿਲਕੁਲ ਠੀਕ ਆ। ਇਜ਼ਰਾਈਲ ਨੇ ਉਸੇ ਦਿਨ ਹੀ ਜਿਹੜੀ ਵਾਰ ਆ ਉਸ ਨੂੰ ਡਿਕਲੇਅਰ ਕਰ ਦਿੱਤਾ ਸੀ। ਇਜ਼ਰਾਈਲ ਵਿੱਚ 1400 ਜਾਣੇ ਮਰੇ ਸੀ ਤੇ ਹੁਣ ਤੱਕ ਗਾਜ਼ਾ ਪੱਟੀ ਦੇ ਵਿੱਚ 10,000 ਤੋਂ ਵੱਧ ਲੋਕ ਜਿਹੜੇ ਉਹ ਮਰ ਚੁੱਕੇ ਆ। ਇਜ਼ਰਾਈਲ ਨੇ ਜਿਹੜੀਆਂ 에ਅਰ ਸਟ੍ਰਾਈਕ ਕੀਤੀਆਂ ਆ, ਉਹ ਸਕੂਲਾਂ 'ਚ, ਰਿਫਿਊਜੀ ਕੈਂਪਾਂ 'ਚ, ਐਂਬੂਲੈਂਸਾਂ ਦੇ ਵਿੱਚ, ਇੱਥੋਂ ਤੱਕ ਕਿ ਹਸਪਤਾਲਾਂ ਦੇ ਵਿੱਚ ਵੀ ਹੋ ਚੁੱਕੀਆਂ ਆ। ਇੰਟਰਨੈਸ਼ਨਲ ਕਮਿਊਨਿਟੀ ਕਿਤੇ ਕਿਤੇ ਰੌਲਾ ਪਾ ਰਹੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਵੱਡੇ ਪ੍ਰੋਟੈਸਟ ਜਿਹੜੇ ਉਹ ਹੋ ਰਹੇ ਆ। ਆਪਣੇ US ਦੇ ਵਿੱਚ ਵੀ ਦੇਖ ਰਹੇ ਆ, UK 'ਚ ਵੀ ਹੋ ਰਹੇ ਆ, ਦੁਨੀਆ ਭਰ ਦੇ ਵਿੱਚ ਹੋ ਰਹੇ। ਇੱਥੋਂ ਤੱਕ ਕਿ ਕਈ ਜਿਹੜੇ ਜੂਇਸ਼ ਲੋਕ ਆ, ਉਹ ਵੀ ਹੁਣ ਮੂਹਰੇ ਆ ਕੇ ਆਪਣੀ ਹੀ ਸਰਕਾਰ ਦੇ ਉਲਟ ਜਿਹੜੀ ਆ ਨਾਅਰੇਬਾਜ਼ੀ ਤੇ ਉਹਨਾਂ ਦਾ ਪ੍ਰੋਟੈਸਟ ਕਰ ਰਹੇ ਆ ਵੀ ਤੁਸੀਂ ਹੁਣ ਧੱਕਾ ਕਰ ਰਹੇ ਆ। ਇੱਕ ਬਜ਼ੁਰਗ ਬੰਦਾ ਜਿਹੜਾ ਜੂਇਸ਼ ਸੀਗਾ, ਉਹ ਕਹਿੰਦਾ ਵੀ ਅਸੀਂ ਜਿਹੜੇ ਪੋਲੈਂਡ 'ਚੋਂ ਮਸਾਂ ਹੀ ਬਚ ਕੇ ਜਿਹੜੇ ਉਹ ਨਿਕਲੇ ਆ। ਔਸ਼ਵਿਟਸ ਜਿਹੜਾ ਕੰਸੈਂਟਰੇਸ਼ਨ ਕੈਂਪ ਸੀਗਾ, ਸਾਡੇ ਪਰਿਵਾਰ ਵਾਲਾ ਕੋਈ ਬਚਿਆ ਸੀ। ਸਾਡੇ ਨਾਲ ਜੋ ਹੋ ਰਿਹਾ ਉਹੀ ਚੀਜ਼ ਹੁਣ ਇਹਨਾਂ ਦੇ ਨਾਲ ਕੀਤੀ ਜਾ ਰਹੀ ਹੈ, ਜੈਨੋਸਾਈਡ ਹੋ ਰਿਹਾ, ਅਸੀਂ ਇਸ ਦੇ ਖਿਲਾਫ ਆ। ਇਹ ਵੀ ਰਿਪੋਰਟਸ ਆ ਰਹੀਆਂ ਹੈ ਵੀ ਇਜ਼ਰਾਈਲ ਦੇ ਅੰਦਰ ਵੀ ਬਹੁਤ ਜ਼ਿਆਦਾ ਨੇਤਨਿਆਹੂ ਦੇ ਉਲਟ ਜਿਹੜੀ ਇਸ ਟਾਈਮ ਬਗਾਵਤ ਜਿਹੜੀ ਉਹ ਨਜ਼ਰ ਆ ਰਹੀ ਹੈ, ਉਸ ਨੂੰ ਰਿਜ਼ਾਈਨ ਕਰਨ ਦੀ ਆਵਾਜ਼ ਜਿਹੜੀ ਉਹ ਲਗਾਤਾਰ ਵੱਧਦੀ ਜਿਹੜੀ ਉਹ ਜਾ ਰਹੀ ਆ। ਉਧਰ ਗਾਜ਼ਾ ਪੱਟੀ ਵਿੱਚ ਤਾਂ ਡਾਇਰੈਕਟ ਹਮਾਸ ਦੇ ਨਾਲ ਲੜਾਈ ਆ। ਵੈਸਟ ਬੈਂਕ ਦੇ ਵਿੱਚ ਉਸ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਇਜ਼ਰਾਈਲੀ ਸੈਟਲਰਸ ਆ, ਉਹਨਾਂ ਦੀਆਂ ਤੇ ਫਲਸਤੀਨੀ ਲੋਕਾਂ ਦੀਆਂ ਜਿਹੜੀਆਂ ਝੜਪਾਂ ਆ ਉਹ ਹੋਈਆਂ ਆ। 100 ਤੋਂ ਵੱਧ ਉੱਥੇ ਫਲਸਤੀਨੀ ਜਿਹੜੇ ਆ ਉਹ ਵੀ ਮਾਰੇ ਜਾ ਚੁੱਕੇ ਆ। ਸੋ ਇਹ ਬਹੁਤ ਮੰਦਭਾਗੀ ਜਿਹੜੀ ਸਥਿਤੀ ਇਸ ਟਾਈਮ ਆਪਾਂ ਹਰਜੋਤ ਸਿੰਘ ਜੀ ਕਹਿ ਸਕਦੇ ਹਾਂ ਇਜ਼ਰਾਈਲ ਹਮਾਸ ਦੇ ਵਿੱਚ ਜਿਹੜੀ ਉਹ ਆ। ਮਿਲਕ ਐਂਡ ਹਨੀ ਜਿਹੜੀ ਕਿਤਾਬ ਆ ਉਸ ਦੇ ਲਈ ਕਾਫੀ ਜਾਣੀ ਜਾਂਦੀ ਆ। ਰੂਪੀ ਕੌਰ ਜਿਹੜੀ ਇਹ ਆਥਰ ਆ, ਤੇ ਇਹ ਜਦੋਂ ਹਰਜੋਤ ਸਿੰਘ ਜੀ, ਇਹ ਵੀ ਜ਼ਿਕਰਯੋਗ ਗੱਲ ਆ ਵੀ ਜਦੋਂ ਫਾਰਮਰ ਪ੍ਰੋਟੈਸਟ ਹੋ ਰਹੇ ਸੀਗੇ, ਇਸ ਦੀ ਨਜ਼ਦੀਕੀ ਸੀਗੀ ਰਿਹਾਨਾ ਤੇ ਹੋਰ ਕਈ ਜਿਹੜੇ ਅਜਿਹੇ ਵੈਸਟਰਨ ਸੈਲੀਬ੍ਰਿਟੀਜ਼ ਦੇ ਨਾਲ, ਜਿਸ ਤੋਂ ਬਾਅਦ ਦੇ ਵਿੱਚ ਦੇਖਿਆ ਵੀ ਉਹਨਾਂ ਨੂੰ ਇਹਦੇ ਦੁਆਰਾ ਦੱਸੇ ਜਾਣ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੇ ਕਾਫੀ ਟਵੀਟ ਕੀਤੇ ਸੀ, ਜਿਸ ਦਾ ਆਪਾਂ ਨੂੰ ਪਤਾ ਆ ਵੀ ਇੰਡੀਅਨ ਸਰਕਾਰ ਕਿਸ ਤਰੀਕੇ ਦੇ ਨਾਲ ਉਦੋਂ ਮੋਦੀ ਸਰਕਾਰ ਆ ਉਹ ਹਿੱਲੀ ਸੀਗੀ। ਸੋ ਇਸ ਦਾ ਇਹ ਸਟੈਂਡ ਲੈਣਾ ਸ਼ਾਬਾਸ਼ ਹੈ ਤੇ ਤਾਰੀਫੇ ਕਾਬਿਲ ਆ। ਜੀ, ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਇਹ ਕਿਹਾ ਵੀ ਅਸੀਂ ਓਵਰਆਲ ਪੂਰੀ ਸਿਕਿਉਰਿਟੀ ਦਾ ਕੰਟਰੋਲ ਗਾਜ਼ਾ ਦੇ ਵਿੱਚ ਆਪਣੇ ਕੋਲ ਇਨਡੈਫੀਨਿਟ ਪੀਰੀਅਡ ਵੀ ਅਣਮਿੱਥੇ ਸਮੇਂ ਲਈ ਲੈਣ ਜਾ ਰਹੇ ਹਾਂ। ਇਹ ਉਹਨਾਂ ਨੇ ਵਾਸ਼ਿੰਗਟਨ ਪੋਸਟ ਤੇ ABC ਨਿਊਜ਼ ਨਾਲ ਗੱਲ ਕਰਦੇ ਹੋਏ ਦੱਸਿਆ ਹੈਗਾ। 2007 ਤੋਂ ਲੈ ਕੇ ਹੁਣ ਤੱਕ ਗਾਜ਼ਾ ਦੇ ਵਿੱਚ ਹਮਾਸ ਦੇ ਕੋਲ ਕੰਟਰੋਲ ਆ। ਉਹ ਕਹਿੰਦੇ ਅਸੀਂ ਹਮਾਸ ਨੂੰ ਖਤਮ ਕਰਕੇ ਆਪਣੇ ਕੋਲ ਕੰਟਰੋਲ ਰੱਖਾਂਗੇ। ਬਿਲਕੁਲ ਸੋ ਇਜ਼ਰਾਈਲ ਦੇ ਕੰਟਰੋਲ ਦੇ ਵਿੱਚ ਹੀ ਜਿਹੜਾ ਗਾਜ਼ਾ ਆ ਉਹ ਰਹੂਗਾ। ਵਾਈਟ ਹਾਊਸ ਨੇ ਇੱਕ ਵਾਰੀ ਫਿਰ ਕਿਹਾ ਆ ਵੀ ਉੱਥੇ ਪੌਜ਼ ਹੋਣਾ ਚਾਹੀਦਾ ਤਾਂ ਇਸ ਲੜਾਈ ਦੇ ਵਿੱਚ ਉੱਥੇ ਰੁਕਣਾ ਚਾਹੀਦਾ ਆ ਤਾਂ ਕਿ ਜੋ ਲੋਕ ਆ ਉੱਥੋਂ ਨਿਕਲ ਸਕਣ। ਪਰ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਗਲੈਂਟ ਨੇ ਇਹ ਕਿਹਾ ਆ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਇਸ ਲੜਾਈ ਨੂੰ ਰੋਕਣ ਨਹੀਂ ਜਾ ਰਹੇ ਹੈਗੇ ਤੇ ਪੂਰੀ ਤਰ੍ਹਾਂ ਅਸੀਂ ਜਿਹੜਾ ਆ ਗਾਜ਼ਾ ਨੂੰ ਕੰਟਰੋਲ 'ਚ ਲਵਾਂਗੇ। ਗਾਜ਼ਾ ਦੇ ਵਿੱਚ ਫਲਸਤੀਨੀਅਨ ਵਾਲਾ ਜੋ ਏਰੀਆ ਆ 10,328 ਲੋਕਾਂ ਦੀ ਮੌਤ ਹੋ ਚੁੱਕੀ ਆ। 25,900 ਬੁਰੀ ਤਰ੍ਹਾਂ ਫੱਟੜ ਹੋ ਚੁੱਕੇ ਆ। ਗਾਜ਼ਾ ਦੀ ਹੈਲਥ ਮਿਨਿਸਟਰੀ ਦੇ ਮੁਤਾਬਕ ਇਜ਼ਰਾਈਲ ਦੇ ਵਿੱਚ 1400 ਲੋਕਾਂ ਦੀ ਮੌਤ ਹੋ ਚੁੱਕੀ ਆ ਤੇ 5400 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਅਕਤੂਬਰ 7 ਤੋਂ ਲੈ ਕੇ ਜਦ ਤੋਂ ਇਹ ਲੜਾਈ ਸ਼ੁਰੂ ਹੋਈ ਹੈਗੀ ਆ। ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਪੂਰੀ ਦੁਨੀਆ ਜਿਹੜਾ ਆ ਉਹ ਇਸ ਜੈਨੋਸਾਈਡ ਨੂੰ
ਇੱਕ ਤਰ੍ਹਾਂ ਨਾਲ ਵਾਚ ਕਰ ਰਹੀ ਹੈਗੀ ਆ। ਮੈਕਸੀਕੋ ਦੇ ਵਿੱਚ 100 ਤੋਂ ਵੱਧ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨਸ ਆ, ਉਹਨਾਂ ਦੇ ਹਜ਼ਾਰਾਂ ਹੀ ਜਿਹੜੇ ਮੈਂਬਰਸ ਆ, ਉਹਨਾਂ ਨੇ ਮੈਕਸੀਕੋ ਸਿਟੀ ਦੇ ਵਿੱਚ ਮਾਰਚ ਕੀਤਾ ਹੈਗਾ। ਇਹ ਤੇ ਨਾਲ ਉਹਨਾਂ ਨੇ ਇਹ ਦੱਸਿਆ ਵੀ ਪਾਲਸਤੀਨੀਅਨ ਲੋਕਾਂ ਦਾ ਜੈਨੋਸਾਈਡ ਉੱਥੇ ਹੋ ਰਿਹਾ ਹੈਗਾ ਆ। ਯੂਨਾਈਟਿਡ ਨੇਸ਼ਨਸ ਤੇ ਇਹਦੇ ਉੱਤੇ ਜਿਹੜਾ ਆ ਸਖਤ ਸਟੈਂਡ ਨਹੀਂ ਲੈ ਰਹੀ ਹੈਗੀ ਹੈ। 23 ਲੱਖ ਲੋਕ ਜਿਹੜੇ ਪਾਲਸਤੀਨੀਅਨਸ ਆ, ਉਹ ਗਾਜ਼ਾ ਸਟ੍ਰਿਪ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਨੂੰ ਉੱਥੋਂ ਇਸ ਟਾਈਮ ਦੇ ਉੱਤੇ ਨਿਕਲਣਾ ਪੈ ਰਿਹਾ ਹੈਗਾ। ਇਜ਼ਰਾਈਲ ਦੇ ਇਸ ਹਮਲੇ ਦੇ ਉੱਤੇ ਬ੍ਰਾਜ਼ੀਲ, ਸਾਊਥ ਅਫਰੀਕਾ, ਕੋਲੰਬੀਆ, ਇਹਨਾਂ ਸਰਕਾਰਾਂ ਨੇ ਇਸ ਹਮਲੇ ਨੂੰ ਜੈਨੋਸਾਈਡ ਜਿਹੜਾ ਕਰਾਰ ਦਿੱਤਾ ਹੈਗਾ। ਦੂਜੇ ਪਾਸੇ ਸਾਡੇ ਕਾਂਗਰਸ ਵੂਮਨ ਰਸ਼ੀਦਾ ਤਲੇਬ ਜੋ ਹੈਗੇ ਆ, ਉਹਨਾਂ ਦੀ ਆਪਣੀ ਹੀ ਪਾਰਟੀ ਦੇ ਕਈ ਡੈਮੋਕ੍ਰੇਟ ਉਹਨਾਂ ਦਾ ਜਿਹੜਾ ਆ ਵਿਰੋਧ ਕਰ ਰਹੇ ਹੈਗੇ, ਕਿਉਂਕਿ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਸੀ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਜੋ ਪਾਲਸਤੀਨੀਅਨ ਦਾ ਜੈਨੋਸਾਈਡ ਹੋ ਰਿਹਾ ਆ, ਉਸ ਦੀ ਜਿਹੜੀ ਆ ਸਪੋਰਟ ਕਰ ਰਹੇ ਹੈਗੇ ਆ। ਤੇ ਉਹ ਕਹਿੰਦੇ ਵੀ ਜੇ ਇਹਨਾਂ ਨੇ ਨਾ ਇਹ ਰੋਕੀ ਤੇ 2024 ਦੀਆਂ ਜਿਹੜੀਆਂ ਇਲੈਕਸ਼ਨਸ ਆ, ਉਹਨਾਂ ਦੇ ਵਿੱਚ ਜਿਹੜਾ ਆ ਇਹਦਾ ਅਸਰ ਦੇਖਣ ਨੂੰ ਮਿਲੂਗਾ। ਜਰਮਨੀ ਨੇ ਕਿਹਾ ਵੀ $97 ਮਿਲੀਅਨ ਉਹ UN ਏਜੰਸੀ ਨੂੰ ਦੇਣ ਜਾ ਰਹੇ ਆ, ਜੋ ਪਾਲਸਤੀਨੀਅਨ ਰਿਫਿਊਜੀਜ਼ ਦੇ ਲਈ ਕੰਮ ਕਰ ਰਹੀ ਹੈਗੀ ਆ। ਯੂਰਪੀਅਨਸ ਤੇ ਹੋਰ ਬਹੁਤ ਜਿਹੜੇ ਫੋਰਨ ਨੈਸ਼ਨਲਸ ਹੈਗੇ ਆ, ਉਹਨਾਂ ਦੇ ਜਿਹੜੇ ਸਿਟੀਜ਼ਨ ਆ, ਉਹ ਪਾਲਸਤੀਨ ਤੋਂ ਨਿਕਲਣਾ ਸ਼ੁਰੂ ਹੋ ਗਏ ਆ। ਅਮਰੀਕਨ ਵੀ ਜਿਹੜੇ ਬਹੁਤ ਸਾਰੇ ਨਿਕਲ ਕੇ ਆ ਰਹੇ ਆ। ਉਹ ਦੱਸ ਰਹੇ ਆ ਵੀ ਕਿਸ ਤਰ੍ਹਾਂ ਉੱਥੇ ਇੱਕ ਨਰਕ ਬਣਿਆ ਹੋਇਆ ਹੈਗਾ, ਵੀ ਕਿਸ ਤਰ੍ਹਾਂ ਅਸੀਂ ਜਿਹੜੇ ਆ ਮਸੀਂ ਬਚ ਕੇ ਉੱਥੋਂ ਨਿਕਲੇ ਹੈਗੇ ਆ। ਇੱਦਾਂ ਦੀਆਂ ਵੀ ਐਗਜ਼ਾਮਪਲਸ ਆ ਰਹੀਆਂ ਵੀ ਜਿਹੜੇ ਬੱਚੇ ਆ, ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਸੀ, ਲੋਕਾਂ ਨੂੰ ਪਿਸ਼ਾਬ ਬੱਚਿਆਂ ਨੂੰ ਪਿਲਾਉਣਾ ਪਿਆ। ਸੋ ਇਹ ਬਹੁਤ ਹੀ ਜਿਹੜੀ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਆ ਵੀ ਕਿੱਦਾਂ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਆਰਕੀਓਲੋਜਿਸਟ ਜੋ ਆ, ਉਹ ਆਇਡੈਂਟੀਫਾਈ ਕਰ ਰਹੇ ਹੈਗੇ ਆ ਇਜ਼ਰਾਈਲੀਜ਼ ਜੋ ਮਿਸਿੰਗ ਹੈਗੇ ਆ, ਜਾਂ ਜਿਹੜੇ ਲੋਕਾਂ ਦੇ ਰਿਮੇਨਸ ਮਿਲ ਰਹੇ ਹੈਗੇ ਆ, ਉਹਨਾਂ ਦੀਆਂ ਅਸਥੀਆਂ, ਵੀ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਰਿਕੋਗਨਾਈਜ਼ ਕਰਨਾ ਹੈ, ਕੌਣ ਕਿਹਦੀ ਜਿਹੜੀ ਬਾਡੀ ਹੈਗੀ ਆ। ਜੀ ਬਿਲਕੁਲ, ਬੜੀ ਜਿਹੜੀ ਸਥਿਤੀ ਮਾੜੀ ਆ। ਤਸਵੀਰਾਂ ਦੇਖਣੀ ਹੁੰਦੀਆਂ, ਵੀਡੀਓਜ਼ ਦੇਖ ਕੇ ਦਿਲ ਜਿਹੜਾ ਆ ਉਹ ਕੰਬ ਜਾਂਦਾ ਆ। ਲਾਸ਼ਾਂ ਮਲਬਿਆਂ ਦੇ ਵਿੱਚ ਲਟਕ ਰਹੀਆਂ, ਨਿਆਣਿਆਂ ਦੇ ਚਿਥੜੇ ਚਿਥੜੇ ਜਿਹੜੇ ਉਹ ਸਾਹਮਣੇ ਆ। ਕੋਈ ਆਪਣੇ ਨਿਆਣਿਆਂ ਦੇ ਬਚੇ ਹੋਏ ਜੋ ਕੁਛ ਵੀ ਸਰੀਰ ਦੇ ਅੰਗ ਆ, ਉਹਨਾਂ ਨੂੰ ਲਿਫਾਫਿਆਂ 'ਚ ਪਾ ਕੇ ਰੋ ਰਿਹਾ ਆ। ਇੱਕ ਡਾਕਟਰ ਦੀ ਵੀਡੀਓ ਦੇਖੀ, ਉਹ ਹਸਪਤਾਲ ਦੇ ਵਿੱਚ ਇਲਾਜ ਕਰ ਰਹੀ ਸੀ। ਉਹਨੇ ਦੇਖਿਆ ਵੀ ਇਹ ਤਾਂ ਫੱਟੜ ਹੋਇਆਂ ਦੇ ਵਿੱਚ ਉਹਦੀ ਆਪਣੀ ਕੁੜੀ ਆ, ਵੀ ਉੱਥੇ ਵੀ ਹਮਲਾ ਹੋ ਗਿਆ। ਉਹ ਵੀ ਰੋਂਦੀ ਕਰਲਾਉਂਦੀ ਜਿਹੜੀ ਉਹ ਦੇਖ ਰਹੀ ਆ। ਹੁਣ ਇਜ਼ਰਾਈਲ ਵਾਲੇ ਦੇਖੋ ਕਿੱਦਾਂ ਜਿਹੜਾ ਅੱਗੇ ਤੱਕ ਵੱਧ ਗਏ ਆ। ਇਜ਼ਰਾਈਲ ਦੇ ਪ੍ਰੈਜ਼ੀਡੈਂਟ ਨੇ US ਦੇ ਕਾਲਜਸ ਦੇ ਪ੍ਰੈਜ਼ੀਡੈਂਟਸ ਨੂੰ ਚਿੱਠੀਆਂ ਲਿਖਤੀਆਂ, ਕਹਿੰਦੇ ਵੀ ਜਿਹੜੇ ਕਾਲਜ ਯੂਨੀਵਰਸਿਟੀਜ਼ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ, ਖਾਸ ਕਰਕੇ ਇਜ਼ਰਾਈਲ ਦੇ ਉਲਟ ਤੇ ਪੈਲਸਤੀਨ ਦੇ ਹੱਕ ਦੇ ਵਿੱਚ, ਇਹਨਾਂ ਦੇ ਉੱਤੇ ਉਹ ਐਕਸ਼ਨ ਲੈਣ। ਉਸ ਤੋਂ ਬਾਅਦ ਦੇ ਵਿੱਚ ਹੁਣ ACLU ਨੇ ਚਿੱਠੀ ਲਿਖੀ ਆ 650 ਤੋਂ ਵੱਧ ਕਾਲਜ ਤੇ ਯੂਨੀਵਰਸਿਟੀ ਦੇ ਲੀਡਰਸ ਨੂੰ। ਉਹਨਾਂ ਨੇ ਕਿਹਾ ਵੀ ਕਿਸੇ ਵੀ ਤਰੀਕੇ ਦੀ ਇਨਵੈਸਟੀਗੇਸ਼ਨ ਜਾਂ ਜਿਹੜੇ ਪ੍ਰੋ ਪੈਲਸਤੀਨੀ ਸਟੂਡੈਂਟ ਗਰੁੱਪ ਆ, ਉਹਨਾਂ ਦੇ ਉੱਤੇ ਕੋਈ ਪੈਨਲਾਈਜ਼ ਜਾਂ ਪਨਿਸ਼ਮੈਂਟ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਆਪਣਾ ਫ੍ਰੀ ਸਪੀਚ ਰਾਈਟਸ ਆ, ਉਹ ਅਧਿਕਾਰ ਜਿਹੜਾ ਆ ਉਸ ਨੂੰ ਅਪਣਾ ਰਹੇ ਆ। ਸੋ ਜਿੱਥੇ ਹਰਜੋਤ ਸਿੰਘ ਜੀ ਲੈਫਟ ਰਾਈਟ ਦਾ ਆਪਾਂ ਪਾੜਾ ਅਮਰੀਕਾ ਦੇ ਵਿੱਚ ਦੇਖਿਆ ਸੀ, ਹੁਣ ਇਜ਼ਰਾਈਲ ਤੇ ਹਮਾਸ ਦੀ ਇਸ ਲੜਾਈ ਦੇ ਵਿੱਚ ਜੋ ਗਾਜ਼ਾ ਪੱਟੀ ਦੇ ਵਿੱਚ ਹਿਊਮੈਨਿਟੇਰੀਅਨ ਸਥਿਤੀ ਬਣੀ ਆ, ਉਸ ਨੂੰ ਦੇਖਦੇ ਹੋਏ ਵੀ ਆਪਾਂ ਦੇਖ ਰਹੇ ਹਾਂ ਵੀ ਇੱਥੇ ਫਿਰ ਪਾੜਾ ਜਿਹੜਾ ਆ ਉਹ ਵੱਧ ਰਿਹਾ ਹੈਗਾ। ਇਨਸਾਨੀਅਤ ਦੇ ਤੌਰ ਦੇ ਉੱਤੇ ਜੋ ਗਾਜ਼ਾ ਪੱਟੀ ਦੇ ਲੋਕਾਂ ਦੇ ਨਾਲ ਇਸ ਟਾਈਮ ਹੋ ਰਿਹਾ ਆ, ਉਹ ਬਹੁਤ ਹੀ ਅਤ ਨਿੰਦਣਯੋਗ ਆ, ਤੇ ਇਹ ਸਥਿਤੀ ਬਹੁਤ ਜ਼ਿਆਦਾ ਮਾੜੀ ਬਣੀ ਪਈ ਹੈ। ਇਜ਼ਰਾਈਲ ਦੇ ਪ੍ਰੈਜ਼ੀਡੈਂਟ ਦੇ ਦੁਆਰਾ ਇੱਦਾਂ ਚਿੱਠੀਆਂ ਲਿਖਣੀਆਂ, ਇਹ ਕਿਤੇ ਨਾ ਕਿਤੇ ਬਹੁਤ ਕਹਿ ਲਓ ਵੀ ਇੱਕ ਨਵੀਂ ਟੈਕਟਿਕ ਜਿਹੜੀ ਉਹ ਬਣੀ ਆ। ਗਾਜ਼ਾ ਦੇ ਜਿਹੜੇ ਸਰਵਾਈਵਰ ਆ, ਬਚ ਰਹੇ ਆ, ਉਹ ਕਹਿੰਦੇ ਵੀ ਅਸੀਂ ਡਿਫੈਂਸਲੈਸ ਆ, ਸਾਡੇ ਕੋਲ ਕੁਛ ਨਹੀਂ ਹੈਗਾ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਕਿਸੇ ਵੀ ਤਰੀਕੇ ਦੇ ਨਾਲ ਬਚਾ ਸਕੀਏ। ਕੱਲ ਪਰਸੋਂ 2-3 ਦਿਨ ਪਹਿਲਾਂ ਇਜ਼ਰਾਈਲ ਨੇ ਫਿਰ ਦੁਬਾਰਾ ਪਰਚੇ ਸਿੱਟੇ ਅਸਮਾਨ ਦੇ ਵਿੱਚੋਂ। ਜਿਹੜੇ ਇਲਾਕਿਆਂ ਨੂੰ ਪਹਿਲਾਂ ਸੇਫ ਉਹਨਾਂ ਨੇ ਕਿਹਾ ਸੀਗਾ, ਹੁਣ ਉਹਨਾਂ ਨੂੰ ਵੀ ਖਾਲੀ ਕਰਨ ਦੇ ਲਈ ਉਹਨਾਂ ਨੇ ਆਖ ਦਿੱਤਾ ਹੈ ਲੋਕਾਂ ਨੂੰ। ਆਲਰੇਡੀ 1 ਮਿਲੀਅਨ ਤੋਂ ਵੱਧ ਲੋਕ ਗਾਜ਼ਾ ਪੱਟੀ ਦੇ ਵਿਦਨ ਉਹ ਡਿਸਪਲੇਸ ਹੋ ਚੁੱਕੇ ਆ। ਉਹਨਾਂ ਨੂੰ ਘਰ-ਬਾਰ ਜਿਹੜੇ ਉਹ ਛੱਡ ਕੇ ਜਾਣਾ ਪੈ ਰਿਹਾ ਆ। ਮਿਸਰ ਵਾਲੇ ਵੀ ਜਿਹੜੇ ਆਫਕੋਰਸ ਇਹਨਾਂ ਨੂੰ ਜਿਹੜੇ ਉਹ ਲੈ ਨਹੀਂ ਰਹੇ। ਇਸ ਪੂਰੇ ਦੇ ਵਿੱਚ, ਇਸ ਪੂਰੀ ਲੜਾਈ ਦੇ ਵਿੱਚ ਇਜ਼ਰਾਈਲ ਦਾ ਜਿਹੜਾ ਇੱਕ ਵਿਕਟਮ ਦਾ ਚਿਹਰਾ ਸੀਗਾ, ਉਸ ਤੋਂ ਕਾਫੀ ਪਰਦਾ ਵੀ ਜਿਹੜਾ ਆ ਉਹ ਉੱਠਿਆ ਵੀ ਇੱਕ ਜਿਹੜਾ ਜੈਨੋਸਾਈਡ ਜਿਨ੍ਹਾਂ ਦੇ ਨਾਲ ਹੋਇਆ ਹੋਵੇ,
ਉਹ ਆਪ ਇੰਨਾ ਵੱਡਾ ਜੈਨੋਸਾਈਡ ਕਰਨ ਦੇ ਉੱਤੇ ਤੁਲੇ ਆ ਵੀ ਇਹ ਚੱਕਰ ਕੀ ਜਿਹੜਾ ਇਸ ਟਾਈਮ ਬਣਿਆ ਪਿਆ ਆ। ਇੰਨੀ ਜ਼ਿਆਦਾ ਜਿਹੜੀ ਨਫ਼ਰਤ ਇਸ ਟਾਈਮ ਆਮ ਲੋਕਾਂ ਦੇ ਨਾਲ, ਸਿਵਿਲੀਅਨਸ ਦੇ ਨਾਲ ਜਿਹੜੀ ਉਹ ਹੋਈ ਪਈ ਆ, ਤੇ ਜਿਹੜੇ ਹੋਰ ਦੁਨੀਆ ਭਰ ਦੇ ਵਿੱਚ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਆ ਵੀ ਉਸ ਨੂੰ ਪੂਰੀ ਤਰ੍ਹਾਂ ਇਹਨਾਂ ਨੇ ਸਾਈਡ ਦੇ ਉੱਤੇ ਜਿਹੜਾ ਉਹ ਰੱਖਿਆ ਹੈਗਾ ਆ। ਅੱਜ ਕਹਿੰਦੇ ਵੀ 320 ਜਿਹੜੇ ਵੈਕਿਊਈ ਸੀਗੇ ਰਾਫਾ ਬਾਰਡਰ ਦੇ ਉੱਤੇ, ਉਹਨਾਂ ਨੂੰ ਉੱਥੋਂ ਲੰਘਣ ਦਿੱਤਾ ਗਿਆ। ਇਹ ਸਾਰੇ ਫੋਰਨ ਨੈਸ਼ਨਲ ਸੀਗੇ। ਉਹਨਾਂ ਨੇ ਮਿਸਰ ਦੇ ਵਿੱਚ ਐਂਟਰੀ ਜਿਹੜੀ ਉਹ ਕੀਤੀ ਆ ਗਾਜ਼ਾ ਦੇ ਵਿੱਚ, ਰਾਫਾ ਕ੍ਰਾਸਿੰਗ ਜਿਹੜੀ ਆ ਉਸ ਦੇ ਜ਼ਰੀਏ। ਉੱਥੇ ਪ੍ਰੋਸੈਸਿੰਗ ਬਹੁਤ ਸਲੋ ਆ, ਉਹ ਇੰਨੀ ਪ੍ਰੋਸੈਸਿੰਗ ਦੇ ਕਾਬਲ ਹੀ ਜਿਹੜਾ ਉਹ ਨਹੀਂ ਹੈਗਾ। ਉੱਥੇ ਤੈਲ ਅਵੀਵ ਦੇ ਵਿੱਚ ਇਜ਼ਰਾਈਲ ਦੇ ਅੰਦਰ ਨੇਤਨਯਾਹੂ ਦੀ ਜਿਹੜੇ ਰਿਜ਼ਾਈਨ ਦੇ ਇਸ ਕਰਕੇ ਵੀ ਕੀਤੇ ਜਾ ਰਹੇ ਵੀ ਭਾਈ ਤੁਸੀਂ ਜਿਹੜੇ ਹੌਸਟੇਜ ਕਰ ਰਹੇ ਆ ਉਹਨਾਂ ਨੂੰ ਛਡਾਉਣ ਦੇ ਲਈ ਕਰ ਕੀ ਰਹੇ ਆ? ਬੰਬ ਤਾਂ ਤੁਸੀਂ ਅੰਨ੍ਹੇਵਾਹ ਜਿਹੜੇ ਉਹ ਸੁੱਟੀ ਜਾ ਰਹੇ, ਤੁਹਾਨੂੰ ਥੱਲੇ ਇਹ ਵੀ ਨਹੀਂ ਪਤਾ ਵੀ ਸਿਵਿਲੀਅਨ ਆ, ਹਮਾਸ ਵਾਲੇ ਆ, ਕਿ ਸਾਡੇ ਹੀ ਜਿਹੜੇ ਉਹ ਬੱਚੇ ਨਾ ਹੋਣ, ਸਾਡੇ ਹੀ ਜਿਹੜੇ ਹੌਸਟੇਜ ਬਣਾਏ ਆ ਉਹੀ ਨਾ ਹੋਣ। ਕੁਛ ਜਿਹੜੀਆਂ ਵਿਜਲਸ ਜਿਹੜੀਆਂ ਉੱਧਰ ਹੋ ਰਹੀਆਂ ਹੈਗੀਆਂ ਆ। ਸੋ ਇੱਕ ਕੱਲ ਵੀਡੀਓ ਦੇਖੀ, ਇੱਕ ਬੱਚਾ ਬੰਬ ਦੇ ਧਮਾਕੇ ਤੋਂ ਬਾਅਦ ਹਸਪਤਾਲ ਦੇ ਵਿੱਚ ਮਲਮ ਪੱਟੀ ਉਹਦੀ ਹੋ ਰਹੀ ਆ, ਪਰ ਉਹ ਟਰੌਮੇ ਦੇ ਨਾਲ, ਸਦਮੇ ਦੇ ਨਾਲ ਕੰਬੀ ਜਾ ਰਿਹਾ ਆ। ਉਹਦਾ ਭਰਾ ਉਹਦੇ ਲੱਤ ਦੇ ਉੱਤੇ ਉਹਦੀ ਬਾਂਹ ਨੂੰ ਫੜਦਾ ਆ, ਉਹ ਤਾਂ ਵੀ ਜਿਹੜਾ ਉਸਦਾ ਕੰਬਣਾ ਬੰਦ ਨਹੀਂ ਹੋ ਰਿਹਾ। ਸੋ ਸਾਰੀ ਉਮਰ ਦੇ ਜਿਹੜੇ ਟਰੌਮੇ ਆ, ਜੇ ਉਹ ਬਚ ਗਏ ਤਾਂ ਉਹ ਸਾਰੀ ਉਮਰ ਦੇ ਜਿਹੜੇ ਟਰੌਮੇ ਆ ਉਹਨਾਂ ਦੇ ਵਿੱਚੋਂ ਕਦੀ ਵੀ ਇਹਨਾਂ ਨੇ ਨਿਕਲਣਾ ਨਹੀਂ ਆ। ਕੀ ਇਜ਼ਰਾਈਲ ਨੂੰ ਇਹ ਲੱਗਦਾ ਵੀ ਇੱਦਾਂ ਬੰਬਾਰਡਮੈਂਟ ਕਰਕੇ ਜਿਹੜੇ ਹੁਣ ਨਿਆਣੇ ਆ ਜਿਨ੍ਹਾਂ ਨੇ ਇਹ ਸਾਰਾ ਕੁਛ ਦੇਖਿਆ ਉਹ ਇਜ਼ਰਾਈਲ ਦੇ ਨਾਲ ਬਾਅਦ 'ਚ ਮੁਹੱਬਤ ਕਰਨ ਲੱਗ ਜਾਣਗੇ, ਵੀ ਉਹ ਉਹਨਾਂ ਦੇ ਮਨ ਦੇ ਵਿੱਚੋਂ ਨਫ਼ਰਤ ਤੁਹਾਡੇ ਪ੍ਰਤੀ ਵਧੂਗੀ ਕਿ ਘਟੂਗੀ? ਸੋ ਸਥਿਤੀ ਜਿਹੜੀ ਉਹ ਕਾਫੀ ਜਿਹੜੀ ਹਰਜੋਤ ਸਿੰਘ ਜੀ ਬਣੀ ਆ। ਜੀ ਹਜ਼ਬੁੱਲਾ ਵਾਲੇ ਕਹਿ ਰਹੇ ਆ ਵੀ ਅਸੀਂ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਬਾਈਡਨ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ ਯੂਐਸ ਦੇ ਜਿਹੜੇ ਅਰਬ ਤੇ ਮੁਸਲਿਮ ਲੋਕਾਂ ਦੇ ਨਾਲ ਆਊਟਰੀਚ ਕਰਨ ਦੇ ਲਈ ਗਾਜ਼ਾ ਵਾਰ ਨੂੰ ਜਿਹੜੀ ਉਹ ਲੈ ਕੇ, ਤੇ ਕਹਿੰਦੇ ਵੀ ਪਰ ਇਹ ਸਾਰੀ ਚੀਜ਼ ਦੇ ਵਿੱਚ ਜਿਹੜੇ ਅਰਬ ਹੈਗੇ ਆ ਜਾਂ ਮੁਸਲਿਮ ਆ, ਉਹਨਾਂ ਦਾ ਗੁੱਸਾ ਲਗਾਤਾਰ ਯੂਐਸ ਐਡਮਿਨਿਸਟ੍ਰੇਸ਼ਨ, ਯੂਐਸ ਸਰਕਾਰ ਦੇ ਉਲਟ ਵੱਧਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਆਪਣੇ ਯੂਐਸਏ ਦੇ ਵਿੱਚ ਵੀ ਬਹੁਤ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ, ਪ੍ਰੋ ਪੈਲਸਟੀਨੀਅਨ, ਪ੍ਰੋ ਇਜ਼ਰਾਈਲ। ਲਾਸ ਐਂਜਲਸ ਦੇ ਵਿੱਚ ਇੱਕ ਯੂਇਸ਼ ਬੰਦਾ ਜੋ ਆ 69 ਸਾਲਾਂ ਦਾ, ਉਹਦੇ ਸਿਰ ਦੇ ਵਿੱਚ ਸੱਟ ਲੱਗਣ ਤੇ ਮੌਤ ਵੀ ਹੋ ਗਈ ਆ। ਥਾਊਜ਼ੈਂਡ ਓਕਸ ਦੇ ਵਿੱਚ ਇਸ ਜੋ ਇਜ਼ਰਾਈਲ ਤੇ ਹਮਾਸ ਦੀ ਜੰਗ ਲੱਗੀ ਹੋਈ ਆ, ਉਹਦੇ ਸੰਬੰਧ ਦੇ ਵਿੱਚ ਦੋਨੋਂ ਹੀ ਪਾਸੇ ਲੋਕ ਜਿਹੜੇ ਆ ਇੱਕ ਸਟਰੀਟ ਦੇ ਉੱਤੇ ਪ੍ਰੋਟੈਸਟ ਕਰ ਰਹੇ ਸੀ, ਜਦੋਂ ਉਹਨਾਂ ਦੀ ਆਪਸ ਦੇ ਵਿੱਚ ਧੱਕਾ ਮੁੱਕੀ ਵੀ ਹੋ ਗਈ ਤੇ ਇੱਕ 69 ਸਾਲਾਂ ਦਾ ਯੂਸ਼ ਮੈਨ ਜੋ ਆ ਉਸ ਦੇ ਜਦੋਂ ਸੱਟ ਲੱਗੀ ਤੇ ਉਹ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ ਹੈਗੀ ਆ। ਵੈਂਚਰਾ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਦੱਸਿਆ ਵੀ 3:20 ਤੇ ਐਤਵਾਰ ਨੂੰ ਇਹ ਜਿਹੜੀ ਇਨਸੀਡੈਂਟ ਵਾਪਰੀ ਆ ਬੈਸਲੇਕ ਬੁਲੇਵਰਡ ਤੇ ਥਾਊਜ਼ੈਂਡ ਓਕਸ ਬੁਲੇਵਰਡ ਦੇ ਉੱਤੇ, ਜੋ ਐਲਏ ਕਾਉਂਟੀ ਦਾ ਬਾਰਡਰ ਹੈਗਾ ਆ। ਸੋ ਹੁਣ ਉਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਕਿਸ ਤਰ੍ਹਾਂ ਉਹਦੀ ਮੌਤ ਹੋਈ ਹੈਗੀ ਆ। ਤੇ ਜੋ ਇਸਲਾਮਿਕ ਰਿਲੇਸ਼ਨ ਕੌਂਸਲ ਹੈਗੀ ਆ ਅਮਰੀਕਨ ਦੀ, ਉਹਨਾਂ ਨੇ ਇਹ ਕਿਹਾ ਵੀ ਅਸੀਂ ਬਹੁਤ ਦੁਖੀ ਆ ਇਸ ਲਾਸ ਦੇ ਵਿੱਚ। ਸਾਨੂੰ ਹਰ ਇੱਕ ਨੂੰ ਹੱਕ ਆ ਪ੍ਰੋਟੈਸਟ ਕਰਨ ਦਾ ਇੱਕ ਦੂਜੇ ਦੇ ਅਗੇਂਸਟ, ਪਰ ਉੱਥੇ ਕਿਸੇ ਤਰ੍ਹਾਂ ਦਾ ਵੀ ਜਿਹੜੀ ਆ ਧੱਕਾ ਮੁੱਕੀ ਜਾਂ ਇਹ ਜਿਹੜੀ ਆ ਇਹ ਗੱਲ ਨਹੀਂ ਹੋਣੀ ਚਾਹੀਦੀ ਹੈਗੀ। ਵੈਂਚਰਾ ਕਾਉਂਟੀ ਦੇ ਜੋ ਸ਼ੈਰਿਫ ਆਫਿਸ ਆ, ਉਹਨਾਂ ਨੇ ਇਸ ਇਨਸੀਡੈਂਟ ਦੇ ਬਾਰੇ ਅੱਜ 10 ਵਜੇ ਪ੍ਰੈਸ ਕਾਨਫਰੰਸ ਕਰਨੀ ਹੈ। ਜੀ ਜੀ ਬਿਲਕੁਲ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਜਿਹੜਾ ਉਹ ਵੱਧਦੇ ਜਾਈਏ, ਨੈਸ਼ਵਲ ਤੋਂ ਜਿਹੜੀ ਅਗਲੀ ਜਿਹੜੀ ਇੱਕ ਖਬਰ ਆ ਰਹੀ ਹੈ, ਉੱਥੋਂ ਦੇ ਮੇਅਰ ਦੇ ਦੁਆਰਾ ਇੱਕ ਇਨਵੈਸਟੀਗੇਸ਼ਨ ਆ ਉਹ ਆਰਡਰ ਕੀਤੀ ਗਈ ਆ। ਜਿਹੜੇ ਕਨਵੈਂਟ ਸਕੂਲ ਦੇ ਜਿਹੜੇ ਸ਼ੂਟਰ ਦੀ ਰਾਈਟਿੰਗ ਆ ਜੋ ਕਿ ਆਨਲਾਈਨ ਪੋਸਟ ਕੀਤੀ ਗਈ ਸੀਗੀ। ਸੋ ਇਹ ਜਿਹੜੀਆਂ ਇਮੇਜ ਆ ਉਹ ਸਾਹਮਣੇ ਆਈਆਂ ਆ। ਕਨਵੈਂਟ ਸਕੂਲ ਦੇ ਵਿੱਚ ਜਿਹੜੀ ਫਾਇਰਿੰਗ ਹੋਈ ਸੀਗੀ, ਫਾਇਰ ਓਪਨ ਕੀਤੀ ਗਈ ਸੀ। ਮੰਡੇ ਦਿਨ ਇੱਕ ਪੋਡਕਾਸਟ ਜਿਹੜਾ ਹੋਸਟ ਆ ਸਟੀਵਨ ਕਰਾਊਡਰ, ਉਸ ਦੇ ਦੁਆਰਾ ਇਸ ਨੂੰ ਪੋਸਟ ਕੀਤਾ ਗਿਆ ਸੀ। 3 ਜਿਹੜੀਆਂ ਇਮੇਜਿਸ ਆ ਉਸ ਦੀ ਰਾਈਟਿੰਗ ਦੀਆਂ, ਉਸ ਨੂੰ ਜਿਹੜਾ ਉਹ ਪੇਸ਼ ਕੀਤਾ ਗਿਆ ਸੀ। ਆਡਰੀ ਹੇਲ 28 ਸਾਲਾਂ ਦਾ, ਇਸ ਨੂੰ ਪੁਲਿਸ ਦੇ ਦੁਆਰਾ ਜਿਹੜਾ ਬਾਅਦ ਦੇ ਵਿੱਚ ਮਾਰ ਦਿੱਤਾ ਗਿਆ ਸੀ। ਇੱਕ ਕ੍ਰਿਸਚੀਅਨ ਪ੍ਰਾਈਵੇਟ ਸਕੂਲ ਦੇ ਵਿੱਚ 27 ਮਾਰਚ ਨੂੰ ਆਡਰੀ ਹੇਲ ਦੇ ਦੁਆਰਾ ਗੋਲੀਬਾਰੀ ਜਿਹੜੀ ਉਹ ਕੀਤੀ ਗਈ ਸੀ। ਇਸ ਗੋਲੀ ਕਾਂਡ ਦੇ ਵਿੱਚ 3 ਬੱਚੇ, 3 ਚਿਲਡਰਨ ਤੇ 3 ਅਡਲਟ ਜਿਹੜੇ ਆ ਉਹ ਮਾਰੇ
ਗਏ ਸੀ। ਨੈਸ਼ਵਿਲ ਦੇ ਜਿਹੜੇ ਮੇਅਰ ਫਰੈਡੀ ਓਕੋਨਲ ਉਹਨਾਂ ਨੇ ਡਾਇਰੈਕਟ ਕੀਤਾ ਆ ਮੈਟਰੋ ਜਿਹੜੀ ਨੈਸ਼ਨਲ ਲਾਅ ਡਾਇਰੈਕਟਰ ਵੈਲੀ ਡਾਈਟਸ ਆ ਉਹਨਾਂ ਨੂੰ ਵੀ ਇਸ ਇਨਵੈਸਟੀਗੇਸ਼ਨ ਸ਼ੁਰੂ ਕਰੋ ਇਹਨਾਂ ਇਮੇजेस ਦੇ ਬਾਰੇ। ਕਹਿੰਦੇ ਵੀ ਉਹ ਉਸ ਦਾ ਕਿਤੇ ਨਾ ਕਿਤੇ ਸੀਗਾ ਵੀ ਉਹਦੀਆਂ ਰਾਈਟਿੰਗ ਸੀਗੀਆਂ ਉਸ ਤੋਂ ਪ੍ਰਭਾਵਿਤ ਹੋ ਕੇ ਉਹਦੀ ਲੈਂਗੁਏਜ ਜਿਹੜੀ ਉਹ ਲਿਖੀ ਗਈ ਆ ਵੀ ਉਸਨੇ ਕੈਰੀ ਆਊਟ ਕੀਤੀ ਆ ਸਕੂਲ ਦੇ ਵਿੱਚ ਜਿਹੜੀ ਸ਼ੂਟਿੰਗ ਤੇ ਉਸ ਨੂੰ ਰੇਟ ਇਦਾਂ ਦੇ ਜਿਹੜੇ ਹਰਜੋਤ ਸਿੰਘ ਜੀ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਪ੍ਰੋਪੋਗੰਡਾ ਵਾਲੇ ਜਿਹੜੀਆਂ ਚੀਜ਼ਾਂ ਸੀਗੀਆਂ ਲਿਖੀਆਂ ਲਿਖ ਕੇ ਉਹ ਉਹਨਾਂ ਨੇ ਜਿਹੜੇ ਉਹ ਬੋਲੇ ਜਾਂ ਲਿਖੇ ਤੇ ਉਸ ਤੋਂ ਬਾਅਦ ਦੇ ਵਿੱਚ ਗੋਲੀकांडाਂ ਨੂੰ ਅੰਜਾਮ ਦਿੱਤਾ। ਇਸੇ ਤਰੀਕੇ ਦੇ ਨਾਲ ਇਹ ਆਡਰੀ ਹੇਲ ਇਹ ਜਿਹੜਾ ਸ਼ੂਟਰ ਸੀਗਾ ਕ੍ਰਿਸਚੀਅਨ ਸਕੂਲ ਦੇ ਉੱਤੇ ਜਿਸਨੇ ਗੋਲੀकांड ਕੀਤਾ ਸੀ ਉਸ ਦੇ ਵਿੱਚ ਜਿਹੜੇ 3 ਬੱਚੇ ਮਾਰੇ ਗਏ ਸੀ ਉਹ 9 ਸਾਲ ਦੇ ਜਿਹੜੇ ਵਿਦਿਆਰਥੀ ਸੀਗੇ ਤੇ ਉਹਨਾਂ ਦੇ ਦੁਆਰਾ ਜਿਹੜਾ ਆ ਇਹ ਹੁਣ ਜਿਹੜੀ ਇਨਵੈਸਟੀਗੇਸ਼ਨ ਆ ਉਸ ਨੂੰ ਲਾਂਚ ਕੀਤਾ ਗਿਆ ਹੈਗਾ ਆ। ਜੀ ਬਿਲਕੁਲ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਇਕਨੋਮੀ ਨਾਲ ਰਿਲੇਟਡ ਕੁਝ ਹਾਊਸਿੰਗ ਨੂੰ ਲੈ ਕੇ ਕ੍ਰੈਡਿਟ ਕਾਰਡ ਦੇ ਕਰਜ਼ੇ ਨੂੰ ਲੈ ਕੇ ਬਹੁਤ ਸਾਰੀਆਂ ਕੰਪਨੀਆਂ ਲੇ ਆਫ ਕਰ ਰਹੀਆਂ। ਆਪਣਾ ਮੁਲਕ ਕਿੱਧਰ ਨੂੰ ਜਾ ਰਿਹਾ, ਰਿਸੈਸ਼ਨ ਕਿੱਧਰ ਨੂੰ ਜਾ ਰਿਹਾ, ਫਰੇਟ ਨੂੰ ਲੈ ਕੇ ਉਹ ਆਪਾਂ ਜਿਹੜੀ ਆ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਡਿਸਕਸ ਕਰਦੇ ਹਾਂ।
ब्रेक तो बाद एक बार फिर आप सब ਦਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਆਪਾਂ ਹੁਣ ਕੁਝ ਕੁ ਖਬਰਾਂ ਇਕਨੋਮੀ ਦੇ ਨਾਲ ਵੀ ਰਾਜਕਨਵੀਰ ਸਿੰਘ ਜੀ ਸਾਂਝੀਆਂ ਕਰਾਂਗੇ। ਆਪਾਂ ਨੂੰ ਜੁੱਬਾ ਸਿਟੀ ਨਗਰ ਕੀਰਤਨ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਵੀ ਮਿਲੇ। ਉਹਨਾਂ ਨੇ ਕਿਹਾ ਵੀ ਅਸੀਂ ਖਾਸ ਕਰਕੇ ਜਿਹੜੀਆਂ ਰੀਅਲ ਸਟੇਟ ਆ ਉਹਨੂੰ ਲੈ ਕੇ ਜੋ ਆ ਉਹ ਤੁਹਾਡੀ ਜਿਹੜੀ ਆ ਆਪਾਂ ਵੇਟ ਕਰਦੇ ਰਹਿੰਦੇ ਆ ਵੀ ਕੀ ਤੁਸੀਂ ਕਹੋਗੇ। ਸੋ ਆਪਾਂ ਜਿਹੜੀਆਂ ਵੀ ਕਿਉਂਕਿ ਉਹਦੇ ਚ ਬਹੁਤ ਜਿਹੜੀਆਂ ਡਿਫਰੈਂਟ ਵਿਊ ਪੁਆਇੰਟ ਆ ਵੱਖ-ਵੱਖ ਇਕਨੋਮਿਸਟ ਦੇ। ਸੋ ਆਪਾਂ ਰੈਫਰੈਂਸ ਜ਼ਰੂਰ ਦੇਵਾਂਗੇ ਕਿੱਥੇ ਦੀ ਖਬਰ ਕਿਹੜਾ ਰੈਫਰੈਂਸ ਆ ਉਹਦੇ ਨਾਲ, ਤਾਂ ਕਿ ਤੁਹਾਨੂੰ ਇਹ ਲੱਗੇ ਵੀ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਹੇ ਹੈਗੇ। ਅੱਜ ਜਿਹੜਾ ਯਾਹੂ ਦੀ ਫਾਈਨਾਂਸ ਦੀ ਨਿਊਜ਼ ਆ ਉਹਦੇ ਮੁਤਾਬਕ ਜੋ ਅਮਰੀਕਨਜ਼ ਆ ਉਹ ਕਹਿੰਦੇ ਪਈ ਇਕਨੋਮੀ ਦੇ ਉੱਤੇ ਪੂਰੀ ਤਰ੍ਹਾਂ ਫਰਸਟ੍ਰੇਟਡ ਹੈਗੇ ਆ। 85% ਫੈਨੀਮੇ ਨੇ ਇੱਕ ਸਰਵੇ ਕੀਤਾ ਹੈ ਹਾਊਸਿੰਗ ਦੇ ਸੰਬੰਧ ਦੇ ਵਿੱਚ। ਜਿਹੜੇ ਰਿਸਪੌਂਡਰਸ ਆ ਉਹ ਕਹਿੰਦੇ ਵੀ ਘਰ ਲੈਣ ਦਾ ਸਮਾਂ ਸਹੀ ਨਹੀਂ ਹੈਗਾ। ਸੋ 85% ਲੋਕ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ। ਤੇ ਇਹ 7% ਆਪਾਂ ਪਿਛਲੇ ਮਹੀਨੇ ਨਾਲੋਂ, ਪਿਛਲੇ ਮਹੀਨੇ 78% ਲੋਕ ਕਹਿੰਦੇ ਸੀ ਵੀ ਘਰ ਲੈਣ ਦਾ ਸਮਾਂ ਇਹ ਬਿਲਕੁਲ ਸਹੀ ਨਹੀਂ ਹੈਗਾ।
ਸੋ 17% ਜੋ ਰਿਸਪੋਂਡਰਸ ਆ ਜਿਨ੍ਹਾਂ ਨੇ ਜਵਾਬ ਦਿੱਤਾ ਫੈਨੀ ਮੇ ਨੂੰ, ਜਿੱਥੇ ਲੋਨ ਦੀ ਜਿਹੜੀ ਇਹ ਕੰਪਨੀ ਹੈਗੀ ਆ, ਜਿਹੜੀ ਗਵਰਨਮੈਂਟ ਫੰਡਡ ਹੈਗੀ ਆ, ਉਹਨਾਂ ਨੇ ਇਹ ਕਿਹਾ ਆ ਵੀ 17% ਰਿਸਪੋਂਡਰਸ ਜੋ ਆ ਉਹ ਕਹਿੰਦੇ ਵੀ 12 ਮਹੀਨਿਆਂ 'ਚ ਰੇਟ ਡਾਊਨ ਜਾਊਗਾ, ਜਦ ਕਿ 47% ਕਹਿੰਦੇ ਆ ਰੇਟ ਹਜੇ ਹੋਰ ਉੱਪਰ ਜਾਊਗਾ, 36% ਇਹ ਕਹਿੰਦੇ ਆ ਵੀ ਰੇਟ ਆਲਮੋਸਟ ਸੇਮ ਰਹੂਗਾ। ਅੱਜ ਦੀ ਰੇਟ ਦੇ ਵਿੱਚ 30 ਸਾਲਾਂ ਦਾ ਮਾਰਗੇਜ ਰੇਟ ਜੋ ਆ ਉਹ 8% ਦੇ ਲਾਗੇ ਛਾਗੇ ਹੈਗਾ, ਜਿਹੜਾ ਕਿ ਬਹੁਤ ਜ਼ਿਆਦਾ ਆ। ਇੰਨੇ 23 ਸਾਲਾਂ ਬਾਅਦ ਇਹ ਰੇਟ ਇੰਨਾ ਉੱਪਰ ਗਿਆ ਹੈਗਾ। 78% ਅਮਰੀਕਨ ਇਹ ਕਹਿ ਰਹੇ ਆ ਵੀ ਜਿਹੜੀ ਇਕਨੋਮੀ ਆ USA ਦੀ ਉਹ ਰੋਂਗ ਡਾਇਰੈਕਸ਼ਨ ਵੱਲ ਜਾ ਰਹੀ ਆ। ਪਿਛਲੇ ਮਹੀਨੇ 71% ਸੀ। ਸੋ ਇੰਨੀ ਤੇਜ਼ੀ ਦੇ ਨਾਲ ਲੋਕਾਂ ਦਾ ਜਿਹੜਾ ਸੈਂਟੀਮੈਂਟ ਆ ਉਹ ਚੇਂਜ ਹੋ ਰਿਹਾ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਆ ਵੀ 1 ਮਹੀਨੇ ਦੇ ਵਿੱਚ 7% ਜਿਹੜਾ ਉੱਪਰ ਗਿਆ ਹੈਗਾ। ਹੁਣ ਇਦਾਂ ਜੇ ਰੀਅਲ ਸਟੇਟ ਦੀ ਹੋਰ ਗੱਲ, ਫੋਰਚੂਨ ਮੈਗਜ਼ੀਨ ਆ ਜੋ, ਉਹਦੀ ਗੱਲ ਕਰਦੇ ਜਾਈਏ। ਅੱਜ ਉਹਨਾਂ ਨੇ ਸਿਡਨੀ ਲੇਕ ਉਹਨਾਂ ਦੀ ਰਿਪੋਰਟਰ ਆ, ਉਹਨਾਂ ਨੇ ਰਿਪੋਰਟ ਛਾਪੀ ਹੈਗੀ ਆ। ਕਹਿੰਦੇ ਵੀ ਜਿਹੜੀ ਹਾਊਸਿੰਗ ਮਾਰਕੀਟ ਆ ਇਹ ਆਲਰੇਡੀ ਕ੍ਰੈਕ ਹੋਣੀ ਸ਼ੁਰੂ ਹੋ ਗਈ ਹੈਗੀ ਆ। ਜਿਹੜੇ ਸੈਲਰ ਆ ਉਹਨਾਂ ਨੇ ਹੁਣ ਘਰਾਂ ਦੀਆਂ ਕੀਮਤਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਯੂਜੂਅਲੀ ਕੀ ਹੁੰਦਾ, ਜਦੋਂ ਇੰਟਰਸਟ ਰੇਟ ਉੱਪਰ ਜਾਂਦੇ ਆ ਘਰਾਂ ਦੀਆਂ ਪ੍ਰਾਈਸਾਂ ਡਾਊਨ ਜਾਂਦੀਆਂ, ਜਦੋਂ ਘਰਾਂ ਦੀਆਂ ਪ੍ਰਾਈਸਾਂ ਉੱਪਰ ਜਾਂਦੀਆਂ ਤੇ ਇੰਟਰਸਟ ਰੇਟ ਤੁਹਾਨੂੰ ਪਤਾ ਉਸ ਟਾਈਮ ਤੇ 2.5-3% ਦੇ ਉੱਤੇ ਸੀਗਾ। ਪਰ ਇਨਵੈਂਟਰੀ ਬੜੀ ਘੱਟ ਹੈਗੀ ਆ, ਪਰ ਹੁਣ ਆਲਰੇਡੀ ਕਹਿੰਦੇ ਵੀ ਤੁਸੀਂ ਮਾਰਕੀਟ 'ਚ ਦੇਖ ਸਕਦੇ ਆ, ਖਾਸ ਕਰਕੇ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੈਗੀਆਂ, ਨਵੇਂ ਘਰ ਬਣਦੇ, ਉਹਨਾਂ ਨੇ ਕਿੰਨੇ ਹਜ਼ਾਰ ਜਿਹੜੀਆਂ ਕੀਮਤਾਂ ਆ ਘਰਾਂ ਦੀਆਂ ਘਟਾਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। 7% ਅਮਰੀਕਾ ਦੇ ਵਿੱਚ ਇਸ ਟਾਈਮ ਜਿਹੜੇ ਘਰ ਸੇਲ ਤੇ ਲੱਗੇ ਹੋਏ ਆ ਉਹਨਾਂ ਨੇ ਆਪਣੇ ਪ੍ਰਾਈਸਿਸ ਡਾਊਨ ਕਰ ਦਿੱਤੀਆਂ। ਅਕਤੂਬਰ 29 ਦਾ ਜਿਹੜਾ ਉੱਥੇ ਤੱਕ ਦਾ ਵੀਕ ਐਂਡਿੰਗ ਆ, ਉਹਦਾ ਜਿਹੜਾ ਸਰਵੇ ਕੀਤਾ ਗਿਆ ਸੀ ਉਹਦੇ ਮੁਤਾਬਕ 8% ਦੇ ਕਰੀਬ ਇੰਟਰਸਟ ਰੇਟ ਹੈਗਾ। ਸੋ ਕਹਿੰਦੇ ਭਈ ਜਿਹੜੇ ਅਮਰੀਕਨਸ ਆ, ਜੇ ਐਵਰੇਜ ਤੁਸੀਂ ਇਨਕਮ ਅਮਰੀਕਾ ਦੀ ਟੋਟਲ ਓਵਰਆਲ ਦੇਖੋ ਪਰ ਅਮਰੀਕਨ ਦੀ, ਕਹਿੰਦੇ $4600 ਪਰ ਮੰਥ ਹੈਗੀ ਆ। ਤੇ ਉਹਨਾਂ ਦੇ ਲਈ ਜਿਹੜੀ ਏਡੀ ਵੱਡੀ ਜਿਹੜੀ ਪੇਮੈਂਟ ਆ ਘਰ ਦੀ, ਉਹ ਅਫੋਰਡ ਕਰਨੀ ਬੜੀ ਔਖੀ ਹੈਗੀ ਆ। ਐਵਰੇਜ ਘਰ ਦੀ ਪੇਮੈਂਟ ਜਿਹੜੀ ਆ ਉਹ $3000 ਆ। ਬੇ ਏਰੀਆ ਦੇ ਵਿੱਚ ਤਾਂ ਕਈਆਂ ਦੀ 8-8, 9-9 ਹਜ਼ਾਰ ਡਾਲਰ ਆ। ਕਈ ਜਿਹੜੇ ਏਰੀਏ ਆ ਮਿਡ ਵੈਸਟ ਦੇ ਵਿੱਚ, ਉੱਥੇ ਘਰਾਂ ਦੀ ਪ੍ਰਾਈਸ ਹਜੇ ਵੀ 2.5-3 ਲੱਖ 3.5 ਲੱਖ ਹੈਗੀ ਆ। ਸੋ ਐਵਰੇਜ ਕਹਿੰਦੇ ਅਮਰੀਕਨ ਦੀ ਘਰ ਦੀ ਪੇਮੈਂਟ 3000 ਆ, ਐਵਰੇਜ ਇਨਕਮ $4600 ਆ। ਹੁਣ ਤੁਸੀਂ ਦੇਖੋ ਵੀ ਜੇ 4600 ਚੋਂ 3000 ਤੁਹਾਡਾ ਮਾਰਗੇਜ ਉਹਦੇ ਚੱਲ ਜਾਂਦਾ ਤੇ ਬੰਦੇ ਦੇ ਕੋਲ ਜਿਹੜਾ ਬਚਣਾ ਕੀ ਹੈਗਾ ਆ। ਸੋ ਹਾਊਸਿੰਗ ਮਾਰਕੀਟ ਨੂੰ ਜੇ ਮੂਵ ਕਰਨਾ ਆ, ਜਾਂ ਤਾਂ ਮਾਰਗੇਜ ਦੇ ਰੇਟ ਡਾਊਨ ਕਰਨੇ ਪਊਗੇ ਜਾਂ ਘਰਾਂ ਦੀਆਂ ਪ੍ਰਾਈਸਿਸ ਬਹੁਤ ਡਾਊਨ ਜਾਣੀਆਂ ਪੈਣਗੀਆਂ। ਰੈਡਫਿਨ ਦੇ ਜੋ ਰਿਸਰਚ ਲੀਡ ਹੈਗੇ ਆ ਚੈਨ ਜ਼ਾਓ, ਇਹ ਉਹਨਾਂ ਨੇ ਫੋਰਚੂਨ ਮੈਗਜ਼ੀਨ ਨੂੰ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਉਹ ਕਹਿੰਦੇ ਆ ਵੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਬਾਇਰਸ ਆ, ਜਿਹੜੇ ਘਰ ਖਰੀਦਣ ਵਾਲੇ ਆ, ਉਹ ਮਾਰਗੇਜ ਨੂੰ ਅਫੋਰਡ ਨਹੀਂ ਕਰ ਸਕਦੇ ਹੁਣ ਦੀਆਂ ਪ੍ਰਾਈਸਿਸ ਦੇ ਉੱਤੇ। ਸੋ ਅਲਟੀਮੇਟਲੀ ਜਿਹੜੀਆਂ ਘਰਾਂ ਦੀਆਂ ਪ੍ਰਾਈਸਿਸ ਆ ਉਹ ਡਾਊਨ ਜਾਣੀਆਂ ਪੈਣੀਆਂ ਆ ਜੇ ਇੰਟਰਸਟ ਰੇਟ ਥੱਲੇ ਨਹੀਂ ਜਾਂਦਾ ਹੈਗਾ। ਕਹਿੰਦੇ ਵੀ ਰੈਡਫਿਨ ਦੇ ਮੁਤਾਬਕ ਇੱਕ ਬੰਦੇ ਨੂੰ ਜਿਹੜਾ ਘਰ ਅਫੋਰਡ ਕਰਨ ਦੇ ਲਈ ਘੱਟੋ ਘੱਟ $1,14,627 ਉਹਨਾਂ ਦੀ ਇਨਕਮ ਹੋਣੀ ਚਾਹੀਦੀ ਆ, ਜਦ ਕਿ ਜੋ 2022 ਚ 74,580 ਸੀ, $40,000 ਲੈਸ ਆ ਜੇ ਘਰਾਂ ਦੀ ਪ੍ਰਾਈਸ ਵੱਲ ਦੇਖਦੇ ਜਾਈਏ। ਪ੍ਰਾਈਸਿਸ ਡਾਊਨ ਹੋਣਗੀਆਂ, ਇਹ ਹੁਣ ਡਿਪੈਂਡ ਕਰਦਾ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਆਲਰੇਡੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਓਵਰਆਲ 7% ਅਮਰੀਕਾ ਦੇ ਵਿੱਚ ਇਸ ਟਾਈਮ ਦੇ ਵਿੱਚ ਜਿਹੜੀਆਂ ਘਰਾਂ ਦੀ ਲਿਸਟਿੰਗ ਆ ਉਹਨਾਂ ਦੀ ਪ੍ਰਾਈਸ ਡਿੱਗ ਪਈ ਆ। ਹੁਣ ਕਈ ਵਾਰੀ ਤੁਸੀਂ ਕੰਪੇਅਰ ਕਰਨ ਲੱਗ ਪੈਂਦੇ ਆ ਵੀ ਹਾਂ ਜੀ ਬੇ ਏਰੀਏ 'ਚ ਇੱਦਾਂ ਆ, ਮੰਟੀਕੇ 'ਚ ਇੱਦਾਂ ਆ, ਫ੍ਰਿਜ਼ਨੋ 'ਚ ਇੱਦਾਂ, ਬੇਕਰਸਫੀਲਡ। ਸੋ ਹਰ ਏਰੀਏ ਦੀ ਥੋੜੀ ਡਿਫਰੈਂਸ ਹੋ ਸਕਦੀ ਆ, ਪਰ ਆਪਾਂ ਓਵਰਆਲ ਜੋ ਇਹ ਦੋਨੋਂ ਹੀ ਮੈਗਜ਼ੀਨ ਆ, ਯਾਹੂ ਦਾ ਫਾਈਨੈਂਸ ਦਾ ਤੇ ਫੋਰਚੂਨ ਮੈਗਜ਼ੀਨ ਆ, ਉਹਦੀ ਜਿਹੜੀ ਰਿਪੋਰਟ ਆ ਮੈਂ ਤੁਹਾਡੇ ਨਾਲ ਉਹ ਸਾਂਝੀ ਕੀਤੀ ਹੈਗੀ ਜੀ। ਇਸੇ ਦੇ ਵਿੱਚ ਹੀ ਜੇ ਗੱਲ ਕਰਦੇ ਜਾਈਏ, ਕ੍ਰੈਡਿਟ ਕਾਰਡ ਡੈਟ ਆ ਉਸ ਨੂੰ ਜਿਹੜਾ ਉਹ ਲੈ ਕੇ ਨਵਾਂ ਰਿਕਾਰਡ ਕਹਿੰਦੇ ਆ ਵੀ ਉਹ ਬਣ ਚੁੱਕਾ ਆ। ਇਸ ਟਾਈਮ ਅਮਰੀਕੀਆਂ ਦੇ ਉੱਤੇ ਕ੍ਰੈਡਿਟ ਕਾਰਡ ਦਾ ਸਭ ਤੋਂ ਵੱਧ ਕਰਜ਼ਾ ਜਿਹੜਾ ਆ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਦੇਖਿਆ ਗਿਆ ਹੈਗਾ ਆ। ਪਿਛਲੇ 3 ਮਹੀਨਿਆਂ ਦੇ ਵਿੱਚ, ਪਿਛਲੇ ਕੁਆਟਰ ਦੇ ਵਿੱਚ ਉਹ ਤੋਂ ਪਿਛਲੇ ਕੁਆਟਰ ਨਾਲੋਂ 4.6% ਹੋਰ ਵਾਧਾ ਹੋਇਆ ਆ। ਇੱਕ ਇਸ ਟਾਈਮ 1.08 ਟ੍ਰਿਲੀਅਨ ਟੋਏ ਵਾਲਾ $1 ਟ੍ਰਿਲੀਅਨ ਦਾ ਜਿਹੜਾ ਕ੍ਰੈਡਿਟ ਕਾਰਡ ਡੈਟ ਉਹ
ਹੋ ਚੁੱਕਾ ਆ। ਇਹ ਪਿਛਲੀ ਵਾਰ ਦੇ ਨਾਲੋਂ 48 ਬਿਲੀਅਨ ਡਾਲਰ ਹੋਰ ਵਧਿਆ ਆ। ਕਹਿੰਦੇ ਵੀ ਬੋਰੋਵਰਸ ਜਿਹੜੇ ਸਟਰਗਲ ਕਰ ਰਹੇ ਨੇ ਕ੍ਰੈਡਿਟ ਕਾਰਡ ਦੇ ਨਾਲ, ਸਟੂਡੈਂਟ ਜਾਂ ਆਟੋ ਲੋਨ ਦੀਆਂ ਪੇਮੈਂਟਸ ਦੇ ਨਾਲ, ਉਹਨਾਂ ਦਾ ਕਹਿੰਦੇ ਵੀ 3% ਅਜੇ ਵੀ ਜਿਹੜੇ ਅਜਿਹੇ ਨੇ ਜਿਹੜੇ ਆਊਟਸਟੈਂਡਿੰਗ ਡੈਟ ਦੇ ਵਿੱਚ ਆ, ਕਿਸੇ ਨਾ ਕਿਸੇ ਤਰੀਕੇ ਦੀ ਡੈਲੀਕੁਐਂਸੀ ਦੇ ਵਿੱਚ ਆ ਚੁੱਕੇ ਆ, ਯਾਨੀ ਕਿ ਕਿਸ਼ਤਾਂ ਉਹਨਾਂ ਕੋਲ ਨਹੀਂ ਭਰ ਹੋ ਰਹੀਆਂ, ਲੋਨ ਦੀ ਕਿਸ਼ਤ ਜਿਹੜੀ ਉਹਨਾਂ ਦੀ ਟੁੱਟ ਰਹੀ ਆ। ਇਹ ਆંકੜਾ ਪਹਿਲਾਂ ਦੇ ਨਾਲੋਂ ਵੱਧ ਰਿਹਾ ਹੈ। ਪਹਿਲਾਂ 2.7% ਸੀ ਤੇ ਹੁਣ 3% ਹੋ ਗਿਆ ਆ। ਕੋਵਿਡ ਦੇ ਦੌਰਾਨ ਇਹ ਇਸ ਤੋਂ ਵੀ ਵੱਧ ਹੋ ਗਿਆ ਸੀ ਇੱਕ ਟਾਈਮ ਦੇ ਉੱਤੇ 4.7%। ਉਦੋਂ ਲੋਕਾਂ ਨੇ ਉੱਦਾਂ ਹੀ ਜਿਹੜੇ ਕਿਸ਼ਤਾਂ ਜਿਹੜੀਆਂ ਉਹ ਤੋੜ ਲਈਆਂ ਸੀਗੀਆਂ। ਸੋ ਕ੍ਰੈਡਿਟ ਕਾਰਡ ਡੈਲੀਕੁਐਂਸੀਜ਼ ਲਗਾਤਾਰ ਵਧਣੀਆਂ, ਯਾਨੀ ਕਿ ਕਿਸ਼ਤਾਂ ਜਿਹੜੀਆਂ ਉਹ ਟੁੱਟਣੀਆਂ, ਉਹ ਇੱਕ ਕਿਤੇ ਨਾ ਕਿਤੇ ਖਤਰੇ ਵਾਲੀ ਗੱਲ ਆ। ਹੁਣ ਕ੍ਰੈਡਿਟ ਕਾਰਡ ਦਾ ਇੰਟਰਸਟ ਰੇਟ ਇੰਨਾ ਕੁ ਜ਼ਿਆਦਾ ਹੁੰਦਾ ਆ ਵੀ ਬੰਦਾ ਜੇ ਮਿਸ ਕਰ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਲਰੇਡੀ ਬਾਰਡਰ ਲਾਈਨ ਤੇ ਆ, ਜੇ ਉਹ ਮਿਸ ਕਰ ਗਿਆ, ਉਹਨੂੰ ਰਿਕਵਰ ਕਰਨਾ ਜਿਹੜਾ ਬਹੁਤ ਔਖਾ ਆ। ਤੇ ਉਹ ਐਸੇ ਸਪਾਈਰਲ ਇਫੈਕਟ ਦੇ ਵਿੱਚ ਐਸਾ ਜਿਹੜਾ ਉਹ ਥੱਲੇ ਨੂੰ ਜਿਹੜਾ ਉਹ ਡਿੱਗਣਾ ਸ਼ੁਰੂ ਹੁੰਦਾ ਆ, ਬਾਅਦ 'ਚ ਉੱਠ ਵੀ ਨਹੀਂ ਹੁੰਦਾ। ਕਹਿੰਦੇ ਵੀ ਇਹ ਜਿਹੜਾ ਇਸ ਟਾਈਮ 30 ਤੋਂ 39 ਸਾਲ ਦਾ ਜਿਹੜਾ ਉਮਰ ਵਰਗ ਆ, ਉਹਦੇ ਵਿੱਚ ਸਭ ਤੋਂ ਵੱਧ ਦੇਖਿਆ ਜਾ ਰਿਹਾ ਹੈਗਾ ਆ। ਸੋ ਇਹ ਡੈਟ ਵੱਧ ਰਿਹਾ ਆ, ਕਰਜ਼ਾ ਜਿਹੜਾ ਉਹ ਲੈ ਨਹੀਂ ਰਿਹਾ। ਰਿਕਾਰਡ ਤੋੜ ਕ੍ਰੈਡਿਟ ਕਾਰਡ ਦਾ ਡੈਟ 1.08 ਟ੍ਰਿਲੀਅਨ ਡਾਲਰ ਜਿਹੜਾ ਆ ਉਹ ਬਣ ਚੁੱਕਾ ਆ। ਜਿੱਦਾਂ ਜਿੱਦਾਂ ਇੰਟਰਸਟ ਰੇਟ ਫੈਡ ਨੇ ਵਧਾਏ ਸੀ, ਤੇ ਸਭ ਤੋਂ ਜ਼ਿਆਦਾ ਇੰਟਰਸਟ ਰੇਟਸ ਦੇ ਵਿੱਚ ਵਾਧਾ ਉਹ ਕ੍ਰੈਡਿਟ ਕਾਰਡ ਦੇ ਉਹ ਹੋਇਆ ਸੀਗਾ, ਜਦੋਂ ਕਹਿੰਦੇ ਵੀ ਐਵਰੇਜ ਕ੍ਰੈਡਿਟ ਕਾਰਡ ਐਨੂਅਲ ਪਰਸੈਂਟੇਜ ਰੇਟ 20.72% ਜਿਹੜਾ ਉਹ ਹੋ ਚੁੱਕਾ ਆ। 1985 ਦੇ ਮੁਕਾਬਲੇ ਜਦੋਂ ਤੋਂ ਬੈਂਕ ਰੇਟ ਇਦਾਂ ਦੇ ਚੱਲ ਰਹੇ ਆ, ਉਹਦੇ ਮੁਕਾਬਲੇ ਸਭ ਤੋਂ ਉੱਤੇ ਆ। ਇਸ ਤੋਂ ਪਹਿਲਾਂ ਜੁਲਾਈ 1991 ਦੇ ਵਿੱਚ 19% ਐਵਰੇਜ ਦੇ ਉੱਤੇ ਪਹੁੰਚਿਆ ਸੀਗਾ। ਕਹਿੰਦੇ ਵੀ ਲੋਕ ਲਗਾਤਾਰ ਡੈਟ ਆਪਣੇ ਸਿਰ ਦੇ ਉੱਤੇ ਚੜਾਈ ਜਾ ਰਹੇ ਆ। ਮਹਿੰਗੀਆਂ ਚੀਜ਼ਾਂ ਵੀ ਕਈ ਵਾਰੀ ਕੋਈ ਖਰੀਦ ਲੈਂਦਾ ਆ, ਭਾਈ ਖਰੀਦੋ ਉਹੀ ਜਿਹੜੀ ਤੁਸੀਂ ਪੇ ਕਰ ਸਕਦੇ ਆ। ਕ੍ਰੈਡਿਟ ਕਾਰਡ ਹੈਗਾ ਆ, ਇਹਦਾ ਮਤਲਬ ਇਹ ਨਹੀਂ ਵੀ ਅੰਨ੍ਹੇਵਾਹ ਸ਼ਾਪਿੰਗ ਜਿਹੜੀ ਉਹ ਕਰਨੀ ਆ। ਜੇ ਤੁਸੀਂ ਹੁਣ ਅੱਜ ਦੇ ਜ਼ਮਾਨੇ 'ਚ ਅਸਲ 'ਚ ਇਹ ਦੇਖਣਾ ਹੋਵੇ ਵੀ ਭਾਈ ਕਿੰਨਾ ਕੁ ਆਪਣੇ ਕੋਲ ਇਨਕਮ ਆ ਰਹੀ ਹੈ ਤੇ ਕਿੰਨਾ ਕੁ ਖਰਚਾ ਕਰ ਰਹੇ ਆ, ਤਾਂ ਮੇਬੀ 2 ਵੀਕ ਨਾ ਕੱਲਾ ਡੈਬਿਟ ਕਾਰਡ ਵਰਤ ਕੇ ਦੇਖੋ ਜਾਂ ਕੈਸ਼ ਵਰਤ ਕੇ ਦੇਖਿਓ, ਫਿਰ ਵੇਖਿਓ ਕਿੱਦਾਂ ਉੱਡਦੇ ਜਾਂਦੇ ਆ ਡਾਲਰ, ਕਿਉਂਕਿ ਉਹ ਮੁੜ ਕੇ ਨਹੀਂ ਆਉਣੇ। ਕ੍ਰੈਡਿਟ ਕਾਰਡ ਦੇ ਵਿੱਚ ਤਾਂ ਆਪਾਂ ਨੂੰ ਲੱਗਦਾ ਨਾ ਚੱਲ ਮਹੀਨੇ ਬਾਅਦ ਆਪਾਂ ਦੇ ਦਾਂਗੇ ਤੇ ਫਿਰ ਕੋਈ ਗੱਲ ਨਹੀਂ। ਕਹਿੰਦੇ ਵੀ ਜੇ 5000 ਡਾਲਰ ਦਾ ਤੁਹਾਡੇ ਤੇ ਡੈਟ ਆ, ਤਾਂ ਕਹਿੰਦੇ ਵੀ ਐਵਰੇਜ ਜੇ APR ਲੈਵਲਸ ਦੇ ਉੱਤੇ ਜਿਹੜੀ ਉਹ ਹੋਊਗੀ, ਇਸ ਨੂੰ ਪੇ ਕਰਨਾ ਹੋਵੇ ਤਾਂ 279 ਮਹੀਨੇ ਜਾਂ ਕਹਿੰਦੇ ਵੀ 8000 ਡਾਲਰ ਇਨ ਇੰਟਰਸਟ ਪੇ ਕਰਨਾ ਪੈਣਾ ਜੇ ਤੁਸੀਂ ਮਿਨੀਮਮ ਪੇਮੈਂਟਸ ਜਿਹੜੀਆਂ ਉਹ ਦਿੰਦੇ ਰਹੋਗੇ, ਫਿਰ ਜਾ ਕੇ ਇਸਨੇ ਤੁਹਾਡੇ ਤੋਂ ਜਿਹੜਾ ਉਹ ਲੱਥਣਾ ਆ। ਸੋ ਇਹ ਬਹੁਤ ਜ਼ਿਆਦਾ ਇਸ ਟਾਈਮ ਹਾਲਾਤ ਮਾੜੇ ਜਿਹੜੇ ਉਹ ਬਣੇ ਪਏ ਆ। ਸੋ ਹਾਊਸ ਹੋਲਡ ਡੈਟ ਜਿਹੜਾ 17.3 ਬਿਲੀਅਨ ਡਾਲਰ ਦਾ ਉਸ ਦੇ ਵਿੱਚ ਵਾਧਾ ਹੋਇਆ ਆ। ਕੁੱਲ ਮਿਲਾ ਕੇ 228 ਬਿਲੀਅਨ ਡਾਲਰ ਜਿਹੜਾ ਹਾਊਸ ਹੋਲਡ ਡੈਟ ਇਸ ਟਾਈਮ ਬਣ ਚੁੱਕਾ ਆ। 2.9 ਟ੍ਰਿਲੀਅਨ ਡਾਲਰ ਹਾਈ ਹੈਗਾ ਆ 2019 ਦੇ ਜਿਹੜੇ ਉਹ ਮੁਕਾਬਲੇ। ਸੋ ਸਥਿਤੀ ਕਾਫੀ ਜਿਹੜੀ ਆ ਆਊਟ ਆਫ ਕੰਟਰੋਲ ਹੁੰਦੀ ਜਾ ਰਹੀ ਹੈ। ਇੱਕ ਗੱਲ ਜ਼ਰੂਰ ਧਿਆਨ ਰੱਖੋ ਵੀ ਜਿਹੜੇ ਤੁਹਾਡੇ ਕ੍ਰੈਡਿਟ ਕਾਰਡ ਆ, ਜੇ ਤੁਸੀਂ ਮੰਥ ਟੂ ਮੰਥ ਪੇ ਕਰਦੇ ਹੈਗੇ ਆ ਆਪਣੀ ਸਿਰਫ ਪੇਮੈਂਟ, ਉਹਨਾਂ ਦਾ ਇੰਟਰਸਟ ਰੇਟ APR ਆਈ ਨੋ 20.72%, 21% ਦੇ ਲੱਗ ਛੱਗੇ ਆ। ਸੋ ਕੋਸ਼ਿਸ਼ ਇਹ ਕਰੋ ਵੀ ਜਿਹੜਾ ਕ੍ਰੈਡਿਟ ਕਾਰਡ ਦੇ ਉੱਤੇ ਜਿੰਨਾ ਵੀ ਤੁਹਾਡਾ ਬਿੱਲ ਹੁੰਦਾ ਮਹੀਨੇ ਦਾ ਪੂਰਾ ਉਹਨੂੰ ਪੇ ਕਰੋ, ਤਾਂ ਕਿ ਜਿਹੜਾ ਤੁਹਾਡੇ ਇੰਟਰਸਟ ਰੇਟ ਨਾ ਪਵੇ। ਜੇ ਕਿਤੇ ਰੱਬ ਨਾ ਕਰੇ ਤੁਹਾਡੀ ਪੇਮੈਂਟ 1-2 ਦਿਨ ਵੀ ਲੇਟ ਹੋ ਜਾਂਦੀ ਹੈ ਨਾ, ਪਲੰਟੀ ਦੇਖੋ ਤੁਹਾਨੂੰ ਕਿੰਨੀ 45 ਡਾਲਰ ਤੱਕ ਪਾਉਂਦੇ ਹੈਗੇ ਆ। ਸੋ ਇੰਨਾ ਜਿਹੜਾ APR ਆ, ਇੰਨਾ ਇੰਟਰਸਟ ਰੇਟ ਕ੍ਰੈਡਿਟ ਕਾਰਡ ਦੇ ਉੱਤੇ ਜਿਹੜਾ ਹੈਗਾ ਇੰਟਰਸਟ, ਇਹ 1985 ਦੇ ਵਿੱਚ ਸੀਗਾ ਕਹਿੰਦੇ 21% ਦੇ ਕਰੀਬ, 1991 ਦੇ ਵਿੱਚ 19% ਸੀ। ਸੋ ਹੁਣ ਤੁਸੀਂ ਅੰਦਾਜ਼ਾ ਲਾ ਲਓ, ਅੱਜ ਤੋਂ ਇਹ 37-38 ਸਾਲ ਪਹਿਲਾਂ ਇਹ ਜਿਹੜਾ ਇੰਟਰਸਟ ਰੇਟ ਸੀਗਾ। ਜੀ ਬਿਲਕੁਲ। ਸੋ ਹੁਣ ਏਦਾਂ ਹੀ ਜਿਹੜੇ ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੈਗੇ ਆ, ਬਹੁਤ ਸਾਰੇ ਟਰੱਕਰ ਵੀ ਸਾਨੂੰ ਯੂਨੀਵਰਸਿਟੀ ਦੇ ਵਿੱਚ ਮਿਲੇ, ਜੰਗ ਮੁੰਡੇ, ਜੰਗ ਨੌਜਵਾਨ, ਸੁਣਦੇ ਵੀ ਆ ਧਿਆਨ ਨਾਲ, ਕਈ ਇਹ ਕਹਿੰਦੇ ਤੁਸੀਂ ਡਰਾਣੇ ਵੀ ਹੈਗੇ ਆ, ਪਰ ਆਪਾਂ ਹਮੇਸ਼ਾ ਹੀ ਰੈਫਰੈਂਸ ਦਿੰਦੇ ਹੈਗੇ ਆ
ਵੀ ਕੀ ਕੁਝ ਵਾਪਰਿਆ, ਕੀ ਕੁਝ ਆਉਣ ਵਾਲੇ ਸਮੇਂ 'ਚ ਵਾਪਰਨਾ ਹੈਗਾ। CNBC ਦੀ ਜਿਹੜੀ ਫਾਈਨੈਂਸ਼ੀਅਲ ਰਿਪੋਰਟ ਆ, ਉਹਨਾਂ ਨੇ ਅੱਜ ਦੀ ਜਿਹੜੀ ਰਿਪੋਰਟ ਆ ਫਰੇਟ ਦੇ ਸੰਬੰਧ ਦੇ ਵਿੱਚ ਇਹ ਕਿਹਾ ਵੀ ਗਲੋਬਲ ਫਰੇਟ ਰਿਸੈਸ਼ਨ 2024 ਵਿੱਚ ਕੰਟੀਨਿਊ ਰਹੂਗਾ। ਕਹਿੰਦੇ ਹੋ ਸਕਦਾ ਇਹ 25 ਤੱਕ ਵੀ ਲਿੰਗਰ ਔਨ ਹੋ ਜਾਏ। ਜਿਹੜੀਆਂ ਸੌਫਟ ਪ੍ਰਾਈਸਿਸ ਆ ਸ਼ਿਪਿੰਗ ਸੈਕਟਰ ਦੇ ਵਿੱਚ, ਉਹ 2024 ਚ ਇੱਦਾਂ ਹੀ ਰਹਿਣੀਆਂ ਆ। ਆਪਾਂ 2023 ਦਾ ਲਾਸਟ ਕੁਆਟਰ ਦੇ ਵਿੱਚ ਜਾ ਰਹੇ ਹੈਗੇ ਆ। ਸੋ ਕਹਿੰਦੇ ਹੋ ਸਕਦਾ 2025 ਤੱਕ ਇਹ ਚਲੇ ਜਾਵੇ। ਐਲਨ ਬਾਇਰ ਜੋ CEO ਆ OL USA ਦੇ, ਉਹਨਾਂ ਨੇ ਦੱਸਿਆ ਟਰੱਕਿੰਗ ਸੈਕਟਰ ਪਹਿਲਾਂ ਹੀ ਬਹੁਤ ਫਾਈਨੈਂਸ਼ੀਅਲ ਸਟ੍ਰੈਸ ਦੇ ਵਿੱਚ ਹੈਗਾ ਆ, ਐਕਸਟ੍ਰੀਮ ਫਾਈਨੈਂਸ਼ੀਅਲ ਸਟ੍ਰੈਸ ਦੇ ਵਿੱਚ ਆ, ਤੇ ਫਰੇਟ ਦੇ ਆਰਡਰਸ ਲੋਅਰ ਹੋਣੇ ਆ, ਘੱਟ ਹੋਣੇ ਆ ਇਸ ਹੌਲੀਡੇ ਸੀਜ਼ਨ ਦੇ ਵਿੱਚ। CNBC ਦੀ ਸਪਲਾਈ ਚੇਨ ਸਰਵੇ ਨੇ ਇਹ ਕਿਹਾ ਫਸਟ ਹਾਫ ਜੋ 2024 ਦਾ ਆ, ਉੱਥੇ ਕੋਈ ਗਰੋਥ ਨਹੀਂ ਹੋਣੀ ਹੈਗੀ। ਸੋ ਗਲੋਬਲੀ ਸ਼ਿਪਿੰਗ ਇੰਡਸਟਰੀ ਜਿਹੜੀ ਆ ਉਹ ਇਸ ਟਾਈਮ ਫਰੇਟ ਰਿਸੈਸ਼ਨ ਦੇ ਵਿੱਚ ਚੱਲ ਰਹੀ ਹੈਗੀ ਆ, ਤੇ 2024 ਤੱਕ ਇਦਾਂ ਹੀ ਚੱਲਦੀ ਰਹੂਗੀ। CNBC ਦੇ ਸਪਲਾਈ ਚੇਨ ਸਰਵੇ ਨੇ ਇਹ ਦੱਸਿਆ। ਜੋ ਇਹ ਸਰਵੇ ਆ ਅਕਤੂਬਰ 21 ਤੋਂ ਲੈ ਕੇ ਅਕਤੂਬਰ 31 ਤੱਕ ਇਹ ਕੀਤਾ ਗਿਆ ਸੀ। ਵੱਖ-ਵੱਖ ਕੰਪਨੀਆਂ ਦੇ CEO ਤੋਂ ਉਹਨਾਂ ਨੇ ਵਿਊ ਪੁਆਇੰਟ ਲਿਆ। ਸੋ ਇਹ ਪਿਛਲੇ ਹਫਤੇ ਦਾ ਹੀ ਸਰਵੇ ਆ, ਬਹੁਤ ਰੀਸੈਂਟ ਆ। ਇਸ ਸਰਵੇ ਦੇ ਵਿੱਚ ਉਹਨਾਂ ਨੇ ਜੋ ਵੱਖ-ਵੱਖ ਮੈਨੂਫੈਕਚਰਿੰਗ ਕੰਪਨੀਆਂ ਹੈਗੀਆਂ ਆ, ਟਰਾਂਸਪੋਰਟੇਸ਼ਨ, ਉਹ ਸਾਰਿਆਂ ਦੇ CEO ਨੂੰ ਇਨਵੋਲਵ ਕੀਤਾ, ਜਿਨ੍ਹਾਂ 'ਚ CH ਰੋਬਿਨਸਨ, ਸੈਕੋ ਲੌਜਿਸਟਿਕ ਜੋ ਆ, DHL ਗਲੋਬਲ ਫਾਰਵਰਡਿੰਗ, ਅਮਰੀਕਾਜ਼, ਕੁਇਨੀ ਪਲਸ ਨੈਗਲ, OL USA, ਇਟਸ ਲੌਜਿਸਟਿਕਸ, ਇਹਨਾਂ ਦੇ ਸਾਰਿਆਂ ਦੇ ਜੋ CEO ਆ, ਉਹਨਾਂ ਤੋਂ ਵੀ ਉਹਨਾਂ ਨੇ ਜਿਹੜੇ ਵਿਊ ਪੁਆਇੰਟ ਆਪਣੇ ਲਏ ਹੈਗੇ ਆ। ਐਲਨ ਬਾਇਰ ਜੋ CEO ਹੈਗੇ OL USA ਦੇ, ਉਹਨਾਂ ਨੇ ਇਹ ਕਿਹਾ ਵੀ ਗਰੋਥ ਸਾਨੂੰ ਪਹਿਲੇ ਜਿਹੜਾ ਕੁਆਟਰ ਆ 2024 ਚ, ਉਹ 'ਚ ਤਾਂ ਜਮਾਂ ਹੀ ਨਹੀਂ ਲੱਗਦੀ ਹੈਗੀ ਵੀ ਗਰੋਥ ਹੋਊਗੀ। ਪਰ ਇਹਦੇ ਮਤਲਬ ਇਹ ਆ ਵੀ ਜਿਹੜੀਆਂ ਪ੍ਰਾਈਸਿਸ ਆ ਉਹ ਜਾਂ ਤਾਂ ਉੱਥੇ ਰਹਿਣਗੀਆਂ ਜਾਂ ਜਿਹੜੀਆਂ ਘੱਟ ਰਹਿਣਗੀਆਂ, ਤੇ 2024 ਦੇ ਸੈਕੰਡ ਕੁਆਟਰ 'ਚ ਉਹ ਕਹਿੰਦੇ ਆ ਵੀ ਇਹ ਅਪ ਜਾ ਸਕਦਾ ਆ। ਪਰ ਜੇ ਫਰੇਟ ਮੂਵ ਨਾ ਹੋਇਆ 2024 ਦੇ ਵਿੱਚ, ਤਾਂ ਇਹ 2025 ਤੱਕ ਜਿਹੜਾ ਆ ਜਾ ਸਕਦਾ ਹੈਗਾ ਆ। ਫਰੇਟ ਟਰੱਕਿੰਗ ਜਿਹੜੀ ਆ ਉਹ ਸੌਫਟ ਹੀ ਰਹੂਗੀ। ਜੀ ਜੀ ਬਿਲਕੁਲ। ਤੇ ਜੇ ਵੋਟਰਸ ਦੀ ਗੱਲ ਕਰੀਏ, ਇਕਨੋਮੀ ਨੂੰ ਜਿਹੜਾ ਉਹ ਲੈ ਕੇ ਬਾਇਡਨੋਮਿਕਸ, ਇਹਨਾਂ ਨੇ ਬੜਾ ਨਾ ਸ਼ਗੂਫਾ ਛੱਡਿਆ ਸੀਗਾ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਵੀ ਵੀ ਬਾਈਡਨ ਨੇ ਇਕਨੋਮੀ ਦੇ ਫੱਟੇ ਚੱਕ ਤੇ ਬੱਲੇ ਬੱਲੇ ਕਰਾਤੀ ਆ। ਹੁਣ ਜਿਹੜੇ ਵੋਟਰਸ ਆ ਇਕਨੋਮੀ ਦੇ ਆਊਟਲੁੱਕ ਨੂੰ ਲੈ ਕੇ ਬੜੀ ਗ੍ਰਿਮ ਨੇ, ਵੀ ਉਹਨਾਂ ਨੂੰ ਕੋਈ ਬੜੀ ਹਾਲਾਤ ਚੰਗੇ ਨਹੀਂ ਨਜ਼ਰ ਆ ਰਹੇ ਹੈਗੇ। ਉੱਤੋਂ ਟਰੰਪ ਹੋਣਾ ਦੇ ਨਾਲ ਬੈਟਲ ਗਰਾਊਂਡ ਪੋਲਸ ਦੇ ਵਿੱਚ, ਜਿਹਦਾ ਕੱਲ ਵੀ ਤੁਸੀਂ ਜ਼ਿਕਰ ਕੀਤਾ ਸੀ, ਹਾਲਾਤ ਬਾਈਡਨ ਹੋਣਾ ਦੇ ਮਾੜੇ ਹੀ ਨਜ਼ਰ ਆ ਰਹੇ ਨੇ। ਲੋਕਾਂ ਦਾ ਬੜਾ ਪੈਸੀਮਿਸਟਿਕ ਵਿਊ ਆ, ਨਕਾਰਾਤਮਕ ਇਸ ਟਾਈਮ ਨਜ਼ਰੀਆ ਆ ਉਹ ਨਜ਼ਰ ਆ ਰਿਹਾ ਹੈ। ਮੈਂ ਨਹੀਂ ਕਹਿ ਰਿਹਾ, ਇਹ ਨਿਊਯਾਰਕ ਟਾਈਮਸ ਤੇ ਸਿਆਨਾ ਕਾਲਜ ਦਾ ਜਿਹੜਾ ਰੀਸੈਂਟ ਸਰਵੇ ਹੋਇਆ ਆ ਰਜਿਸਟਰਡ ਵੋਟਰਸ ਆ, ਉਹਨਾਂ ਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਆ। 81% ਰਜਿਸਟਰਡ ਵੋਟਰਸ ਉਹਨਾਂ ਨੇ US ਇਕਨੋਮੀ ਦੇ ਉੱਤੇ ਉਸ ਨੂੰ ਪੂਅਰ ਜਾਂ ਫੇਅਰ ਜਿਹੜਾ ਉਹ ਆਖਿਆ ਆ। ਮਹਿਜ 19% ਜਿਹੇ ਹੀ ਜਿਨ੍ਹਾਂ ਨੇ ਇਕਨੋਮੀ ਨੂੰ ਗੁੱਡ ਜਾਂ ਐਕਸੀਲੈਂਟ ਜਿਹੜਾ ਉਹ ਦੱਸਿਆ ਹੈ। ਕਹਿੰਦੇ ਵੀ ਇਹ ਜਿਹੜੇ ਪੋਲ ਦੇ ਪੁਆਇੰਟਸ ਆ, ਇਹ ਕਾਫੀ ਚਿੰਤਾਜਨਕ ਸਾਈਨ ਨੇ ਬਾਈਡਨ ਕੈਂਪੇਨ ਦੇ ਲਈ। ਇਸ ਟਾਈਮ 6 ਜਿਹੜੀਆਂ ਕੀ ਪ੍ਰੈਜ਼ੀਡੈਂਸ਼ੀਅਲ ਸਵਿੰਗ ਸਟੇਟਸ ਦੇ ਵਿੱਚ, ਜਿਸ ਦੇ ਵਿੱਚ ਬਾਈਡਨ ਹੁਣੀ ਰੀਸੈਂਟਲੀ ਜਿੱਤ ਹਾਸਲ ਕੀਤੀ ਸੀ ਟਰੰਪ ਹੁਣਾਂ ਤੋਂ, ਟਰੰਪ ਹੁਣੀ ਲੀਡ ਕਰ ਰਹੇ ਆ। ਕਿਤੇ 4%, ਕਿਤੇ 10% ਤੇ ਕਿਤੇ 5% ਐਵਰੇਜ ਦੇ ਨਾਲ ਵੱਖ-ਵੱਖ ਸਟੇਟਸ ਦੇ ਵਿੱਚ। ਇਹ ਮਿਸ਼ੀਗਨ, ਪੈਂਸਿਲਵੇਨੀਆ, ਐਰੀਜ਼ੋਨਾ, ਜਾਰਜੀਆ ਤੇ ਨਵਾਡਾ, ਇਹ ਉਹ ਸੂਬੇ ਆ ਜਿੱਥੇ ਜਿਹੜੇ ਆ ਪ੍ਰੈਜ਼ੀਡੈਂਟ ਬਾਈਡਨ ਪਿਛਲੀ ਵਾਰੀ ਟਰੰਪ ਹੋਣਾ ਤੋਂ ਜਿੱਤੇ ਸੀਗੇ, ਤੇ ਇਸ ਵਾਰੀ ਜਿਹੜੀ ਹੁਣ ਸਾਬਕਾ ਰਾਸ਼ਟਰਪਤੀ ਟਰੰਪ ਆ ਉੱਥੇ ਲੀਡ ਕਰ ਰਹੇ ਆ। ਤੇ ਇਕਨੋਮੀ ਇੱਕ ਬਹੁਤ ਵੱਡਾ ਫੈਕਟਰ ਇਸ ਪੂਰੇ ਕਾਸੇ ਦੇ ਵਿੱਚ ਨਜ਼ਰ ਆ ਰਿਹਾ ਹੈਗਾ ਆ। ਸੋ US ਦੀ ਜਿਹੜੀ GDP ਆ, ਉਹ ਕਹਿੰਦੇ ਵੀ ਪਿਛਲੇ ਕੁਆਟਰ ਦੇ ਵਿੱਚ ਥੋੜੀ ਗਰੋ ਕੀਤੀ ਆ, ਪਰ ਜਿਹੜੀ CPI ਦੀ ਇਨਫਲੇਸ਼ਨ ਆ, ਜਿਹੜੀ ਕੋਰ ਇੰਡੈਕਸ ਹੈਗਾ ਆ, ਉਹ ਥੋੜਾ ਘਟਿਆ ਵੀ ਹੈਗਾ ਆ। ਸੋ ਹੁਣ ਇੱਕ ਹੋਰ ਜਿਹੜਾ ਹਰਜੋਤ ਸਿੰਘ ਜੀ ਚੀਜ਼ ਸਾਹਮਣੇ ਆ, ਇੱਕ ਹੋਰ ਇਕਨੋਮਿਸਟ ਜਿਹੜੇ ਫੈਡ ਦੇ ਗੂਲਸਬੀ ਆ, ਉਹ ਕਹਿੰਦੇ ਵੀ ਆਪਾਂ ਇਸ ਟਾਈਮ ਗੋਲਡਨ ਪਾਥ ਦੇ ਉੱਤੇ ਆ। ਇਨਫਲੇਸ਼ਨ ਦੇ ਵਿੱਚ ਸਭ ਤੋਂ ਵੱਡਾ ਡ੍ਰੌਪ ਦੇਖਣ ਦੇ ਲਈ
ਵਿਦਆਊਟ ਰਿਸੈਸ਼ਨ। ਕਹਿੰਦੇ ਵੀ ਉਹ ਅਜੇ ਵੀ ਪੋਸੀਬਲ ਹੈਗੀ ਹੈ। ਇਹ ਸ਼ਿਕਾਗੋ ਫੈਡ ਦੇ ਪ੍ਰੈਜ਼ੀਡੈਂਟ ਨੇ ਆਸਟਨ ਗੂਲਸਬਰੀ ਉਹ ਬਲੀਵ ਕਰਦੇ ਆ ਵੀ ਅਜੇ ਵੀ ਸੌਫਟ ਲੈਂਡਿੰਗ ਦੇ ਚਾਂਸ ਹੈਗੇ ਆ, ਜਦ ਕਿ ਇਸ ਦਾ ਐਲਾਨ ਸੌਫਟ ਲੈਂਡਿੰਗ ਦਾ ਯੈਨਟ ਯੈਲਨ ਨੇ ਕੁਝ ਮਹੀਨੇ ਪਹਿਲਾਂ ਹੀ ਕਰ ਦਿੱਤਾ ਸੀਗਾ। ਫੈਡ ਦੇ ਜਿਹੜੇ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਵੀ ਸੈਂਟਰਲ ਬੈਂਕ ਦੇ ਕੋਲ ਡਾਟਾ ਜਿਹੜਾ ਉਹ ਹੋਊਗਾ, ਉਸ ਦੇ ਹਿਸਾਬ ਨਾਲ ਹੀ ਉਹ ਅੱਗੇ ਆਪਣੇ ਕਦਮ ਚੱਕੇ ਜਾਣਗੇ। ਕਹਿੰਦੇ ਵੀ ਸਟ੍ਰੇਂਜਨੈਸ ਬਹੁਤ ਆ, ਵੀ ਪਤਾ ਨਹੀਂ ਲੱਗ ਰਿਹਾ ਵੀ ਕੀ ਹੈਗਾ ਆ, ਪਰ ਕਹਿੰਦੇ ਵੀ ਇੱਥੇ ਇੱਕ ਸੁਨਹਿਰੀ ਰਾਹ ਜਿਹੜਾ ਆ ਉਹ ਨਜ਼ਰ ਆ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਨਫਲੇਸ਼ਨ ਆਪਾਂ ਥੱਲੇ ਲੈ ਕੇ ਆਉਣੀ ਆ ਰਿਸੈਸ਼ਨ ਤੋਂ ਬਗੈਰ, ਤੇ ਇਹ ਅਜੇ ਵੀ ਸੰਭਵ ਹੋ ਸਕਦਾ ਆ। ਫੈਡ ਨੇ ਇੰਟਰਸਟ ਰੇਟ ਨੂੰ ਸਟੈਡੀ ਰੱਖਿਆ ਆ ਪਿਛਲੇ ਵੀਕ ਵੀ। ਇਹ ਦੂਸਰੀ ਕੰਜ਼ੈਕਟਿਵ ਮੀਟਿੰਗ ਸੀਗੀ ਫੈਡ ਦੀ ਜਿਹਦੇ ਵਿੱਚ ਇਹਨਾਂ ਨੇ ਇੰਟਰਸਟ ਰੇਟਸ ਨਹੀਂ ਵਧਾਏ। ਇਸ ਤੋਂ ਪਹਿਲਾਂ 11 ਵਾਰੀ ਪਿਛਲੇ ਕੁਛ ਸਾਲ ਸਵਾ ਸਾਲ ਦੇ ਵਿੱਚ ਇਹਨਾਂ ਨੇ 11 ਵਾਰ ਇੰਟਰਸਟ ਰੇਟਸ ਜਿਹੜੇ ਆ ਉਹ ਵਧਾਏ ਸੀਗੇ। ਕੋਰ ਇਨਫਲੇਸ਼ਨ ਜਿਹੜੀ ਪਰਸਨਲ ਕੰਜ਼ੰਪਸ਼ਨ ਹੈਗੀ ਆ ਉਹ ਕਰੰਟਲੀ 3.7% ਦੇ ਉੱਤੇ ਈਅਰ ਟੂ ਈਅਰ ਉਹ ਦੇਖੀ ਜਾ ਰਹੀ ਆ। ਫੈਡ ਅਜੇ ਵੀ ਇਸ ਨੂੰ 2% ਦੇ ਉੱਤੇ ਲਿਆਉਣਾ ਚਾਹੁੰਦੀ ਆ, ਤੇ ਕਹਿੰਦੇ ਵੀ 1982 ਦੇ ਮੁਤਾਬਕ ਹੁਣ ਤੱਕ ਉਦੋਂ ਤੋਂ ਇਹ ਫਾਸਟੈਸਟ ਗਿਰਾਵਟ ਜਿਹੜੀ ਉਹ ਨਜ਼ਰ ਦੇਖੀ ਗਈ ਹੈ ਇਨਫਲੇਸ਼ਨ ਦੇ ਵਿੱਚ। ਪਰ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਆਪਾਂ ਨੂੰ ਕਿਤੇ ਜਿਹੜੀ ਆ ਇਨਫਲੇਸ਼ਨ ਦੇ ਵਿੱਚ ਕੋਈ ਲੱਗ ਰਿਹਾ ਹੋਵੇ ਵੀ ਹਾਂ ਵੀ ਕਟੌਤੀ ਜਿਹੜੀ ਉਹ ਹੋਈ ਹੋਵੇ। ਸਾਰਿਆਂ ਦੇ ਲਈ ਅਜੇ ਵੀ ਉਹ ਚੀਜ਼ਾਂ ਉਦਾਂ ਹੀ ਮਹਿੰਗੀਆਂ ਨਜ਼ਰ ਆ ਰਹੀਆਂ ਆ। ਸਭ ਤੋਂ ਵੱਡਾ ਜਿਹੜਾ ਅਸਰ ਹਰਜੋਤ ਸਿੰਘ ਜੀ ਉੱਥੇ ਪਤਾ ਨਹੀਂ ਲੱਗਦਾ ਲੋਕਾਂ ਨੂੰ, ਜਾਂ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ, ਉਹਨਾਂ ਚੋਂ ਆਪਾਂ ਵੀ ਨਾਲ ਹੀ ਆ। ਜਿਹੜੀ $6 ਵਾਲੀ 12 ਦੀ ਹੋ ਗਈ, ਉਹਦੇ ਜੇਬ ਤੇ ਇੰਨਾ ਫਰਕ ਨਹੀਂ ਪੈਂਦਾ, ਪਰ ਉਹ ਸਿੱਧਾ 100% ਇਨਕਰੀਜ਼ ਹੋ ਚੁੱਕਾ ਆ। ਡਬਲ ਜਿਹੜੇ ਆ ਉਹ ਪ੍ਰਾਈਸ ਕਈ ਚੀਜ਼ਾਂ ਦੇ ਜਿਹੜੇ ਉਹ ਖਾਣ ਵਾਲੀਆਂ ਦੇ ਹੋ ਚੁੱਕੇ ਆ। ਆਪਾਂ ਨੂੰ ਇਦਾਂ ਲੱਗਦਾ ਵੀ ਚੱਲ ਕੋਈ ਨਹੀਂ ਅਜੇ 12 ਹੀ ਆ, ਜ਼ਿਆਦਾ ਨਹੀਂ ਲੱਗ ਰਿਹਾ, ਪਰ ਜੇ ਪਿਛਲੇ ਸਾਲਾਂ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਉਹ ਇੰਨਾ ਕੁ ਜ਼ਿਆਦਾ ਇਨਕਰੀਜ਼ ਹੋ ਚੁੱਕਾ ਆ। ਸੋ ਉਹਦੇ ਕਰਕੇ ਬਹੁਤ ਮੁਸ਼ਕਿਲ ਜਿਹੜੀ ਲੋਕਾਂ ਨੂੰ ਅਜੇ ਵੀ ਆ ਰਹੀ ਆ। ਜੀ, ਅਗਲੀ ਖਬਰ ਵੱਲ ਚਲੀਏ। ਵੀ ਵਰਕ ਕਰਕੇ ਜਿਹੜੀ ਕੰਪਨੀ ਸੀ, ਇੱਕ ਟਾਈਮ ਦੇ ਉੱਤੇ ਬਹੁਤ ਵੱਡੀ ਕੰਪਨੀ ਗਿਣੀ ਜਾਂਦੀ ਸੀ, $47 ਬਿਲੀਅਨ ਇਹਦੀ ਵੈਲਿਊ ਸੀਗੀ। ਅੱਜ ਵੀ ਵਰਕ ਨੇ ਅਨਾਉਂਸ ਕਰਤਾ ਵੀ ਉਹ ਬੈਂਕਰਪਸੀ ਫਾਈਲ ਕਰਨ ਜਾ ਰਹੇ ਆ। $47 ਬਿਲੀਅਨ ਦੀ ਇਹ ਕੰਪਨੀ BBC ਦੇ ਮੁਤਾਬਕ ਰਾਈਟ ਨਾਓ ਸਿਰਫ $50 ਮਿਲੀਅਨ ਦੀ ਰਹਿ ਗਈ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕੰਪਨੀਆਂ ਦਾ ਵੀ ਕੀ ਜਿਹੜਾ ਬੁਰਾ ਹਾਲ ਹੋ ਰਿਹਾ ਹੈਗਾ। ਜਿਹੜੀ ਬੈਂਕਰਪਸੀ ਆ, ਇਹ ਕੰਪਨੀ ਦਾ ਜਿਹੜਾ ਬਿਜ਼ਨਸ USA ਤੇ ਕੈਨੇਡਾ ਦੇ ਵਿੱਚ ਆ, ਉੱਥੇ ਇਹ ਅਫੈਕਟ ਕਰੂਗੀ। ਬਹੁਤ ਸਾਰੇ ਲੋਕ ਲੇ ਆਫ ਵੀ ਹੋਣਗੇ। ਬਹੁਤ ਸਾਰੇ ਜਿਹੜੇ ਇਹਨਾਂ ਨੇ ਆਫਿਸਿਸ ਲੀਜ਼ ਤੇ ਲਏ ਹੋਏ ਆ, ਉਹਨਾਂ ਦੀਆਂ ਲੀਜ਼ ਜਿਹੜੀਆਂ ਉਹ ਵੀ ਟੁੱਟਣ ਜਾ ਰਹੀਆਂ ਹੈਗੀਆਂ। ਇੱਕ ਟਾਈਮ ਦੇ ਉੱਤੇ ਵੀ ਵਰਕ ਦੇ 700 ਤੋਂ ਵੱਧ ਸਾਈਟ ਸੀਗੇ ਪੂਰੇ ਦੁਨੀਆ ਦੇ ਵਿੱਚ, ਅਰਾਊਂਡ ਦਾ ਵਰਲਡ, ਤੇ 7,30,000 ਦੇ ਕਰੀਬ ਜਿਹੜੇ ਇਹਦੇ ਮੈਂਬਰ ਸੀਗੇ। ਵੀ ਵਰਕ ਲਾਸ ਮੇਕਿੰਗ ਹੈਗੀ ਆ ਰਾਈਟ ਨਾਓ। ਬਿਲੀਅਨਸ ਆਫ ਡਾਲਰ ਦੀ ਇਹਦੀ ਲਾਇਬਿਲਿਟੀ ਆ। ਇਹ ਉਹਨਾਂ ਨੇ ਅੱਜ ਜਿਹੜਾ ਬੈਂਕਰਪਸੀ ਪ੍ਰੋਟੈਕਸ਼ਨ ਦੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ, ਉਹਦੇ ਵਿੱਚ ਦੱਸਿਆ ਹੈਗਾ। ਉਹ ਕਹਿੰਦੇ ਵੀ ਸਾਡੇ ਲਈ ਬੈਂਕਰਪਸੀ ਤੋਂ ਬਿਨਾਂ ਜਿਹੜਾ ਕੋਈ ਰਾਹ ਨਹੀਂ ਬਚਿਆ ਹੈਗਾ। ਸੋ ਹੁਣ ਇੱਥੋਂ ਅੰਦਾਜ਼ਾ ਲਾ ਲਓ ਵੀ ਵੀ ਵਰਕ ਵਰਗੀਆਂ ਵਰਲਡ ਲੈਵਲ ਦੀਆਂ ਕੰਪਨੀਆਂ ਜਿਹੜੀਆਂ ਇੱਕ ਟਾਈਮ ਦੇ ਉੱਤੇ $47 ਬਿਲੀਅਨ ਦੀ ਸੀ, ਸਿਰਫ ਹੁਣ 50 ਮਿਲੀਅਨ ਦੀ ਰਹਿ ਗਈ ਆ। ਤੇ ਉਹਨਾਂ ਦਾ ਹਾਲ ਆ, ਤੇ ਬਾਕੀ ਜਿਹੜੇ ਆਮ ਬੰਦੇ ਆ ਉਹਨਾਂ ਦਾ ਕੀ ਹਾਲ ਹੋਊਗਾ। ਵੀਵਰਕ ਏਦਾਂ ਸੀ, ਜਿਹੜੇ ਰਿਮੋਟ ਕੰਮ ਕਰਦੇ ਸੀ ਉਹ ਸਾਰੇ ਜਾਣੇ ਇੱਕੋ ਥਾਂ ਦੇ ਉੱਤੇ ਆ ਕੇ ਕੰਮ ਕਰੀ ਜਾਂਦੇ ਸੀ। ਜਿਹੜੇ ਆਫਿਸ ਦੇ ਲੈਂਡਲੋਰਡ ਸੀ ਉਹਨਾਂ ਨੇ ਧੜੱਲੇ ਦੇ ਨਾਲ ਇਹਨਾਂ ਨੂੰ ਦਿੱਤੀਆਂ ਲੋਕੇਸ਼ਨਾਂ। ਹੁਣ 600 ਤੋਂ ਵੱਧ ਲੋਕੇਸ਼ਨਾਂ ਖਾਲੀ ਹੋ ਜਾਣੀਆਂ। ਰੀਅਲ estate ਮਾਰਕੀਟ ਉਹਨਾਂ ਸ਼ਹਿਰਾਂ 'ਚ ਹੁਣ ਦੇਖੋ ਵੀ ਕਿੱਥੇ ਜਿਹੜੀ ਜਾਣੀ ਆ। ਸੈਨ ਫਰਾਂਸਿਸਕੋ ਵਰਗੇ ਸ਼ਹਿਰਾਂ ਦਾ ਆਪਾਂ ਪਹਿਲਾਂ ਆਲਰੇਡੀ ਕਈ ਕੰਪਨੀਆਂ ਛੱਡ ਕੇ ਜਾ ਚੁੱਕੀਆਂ, ਉਹਦਾ ਦੱਸ ਚੁੱਕੇ ਹਾਂ। ਹੁਣ ਦੇਖੋ 600 ਲੋਕੇਸ਼ਨਸ ਦੇ ਉੱਤੇ ਕਿੰਨਾ ਵੱਡਾ ਜਿਹੜਾ ਉਹ ਅਸਰ ਪੈਣ ਜਾ ਰਿਹਾ ਹੈਗਾ ਆ। ਸੋ ਸਥਿਤੀ ਜਿਹੜੀ ਆ ਕਾਫੀ ਇਹਨਾਂ ਦੀ ਡਾਵਾਡੋਲ ਹੋਈ ਹੈ। ਚਲੋ ਇਹ ਕੰਪਨੀ ਦਾ ਆਪਣਾ ਸੀਗਾ, ਇਹ ਨਹੀਂ ਗਰੋ ਕਰ ਸਕੇ। ਇੰਨਾ ਜ਼ਿਆਦਾ ਲੋਕਾਂ ਨੇ ਹਵਾ ਦੇ ਵਿੱਚ ਇਹਨੂੰ ਲੈ ਆਂਦਾ। $47 ਬਿਲੀਅਨ ਤੋਂ ਕਦੋਂ ਜ਼ੀਰੋ ਦੇ ਉੱਤੇ ਆ ਗਈ, ਇਹਨਾਂ ਨੂੰ ਪਤਾ ਹੀ ਜਿਹੜਾ ਉਹ ਨਹੀਂ ਲੱਗ ਰਿਹਾ ਹੈਗਾ। ਕਹਿੰਦੇ ਵੀ ਆਫਿਸ ਮਾਰਕੀਟ ਦੇ ਲਈ ਇਹ ਬਹੁਤ ਵੱਡਾ ਇੱਕ ਸ਼ੌਕ ਸੀਗਾ, ਤੇ ਹੁਣ ਇਹ ਬੜੇ ਟਰਬਲ ਦੇ ਵਿੱਚ ਜਿਹੜੀ ਮਾਰਕੀਟ ਆ, ਉਹ ਟਰਬਲ ਦੇ ਵਿੱਚ ਜਿਹੜੀ ਉਹ ਆਊਗੀ। ਖਾਸ ਕਰਕੇ ਇਹ ਹੁਣ ਰੀਅਲ estate ਪੱਖ ਤੋਂ ਜਿਹੜਾ ਉਹ ਦੱਸ ਰਹੇ ਹੈਗੇ ਆ। ਸੋ ਕਹਿੰਦੇ ਵੀ ਜਿਹੜੀਆਂ ਸਿਟੀ ਸਭ ਤੋਂ ਵੱਧ ਹਿੱਟ ਹੋਣੀਆਂ ਉਹਨਾਂ 'ਚ ਨਿਊਯਾਰਕ ਸਿਟੀ, ਸੈਨ ਫਰਾਂਸਿਸਕੋ
ਤੇ ਬੋਸਟਨ ਹੋਣੀ ਆ ਵੀ ਵਰਕ ਦੀ ਜਿਹੜੀ ਬੈਂਕਰਪਸੀ ਦੇ ਕਰਕੇ। ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ 42% ਵੀ ਵਰਕ ਦੀ ਆਕੂਪੈਂਸੀ ਸੀਗੀ। ਸੋ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਇੱਕ ਕੰਪਨੀ ਦੇ ਬੰਦ ਹੋਣ ਦੇ ਨਾਲ ਇਹ ਰਿਪਲ ਇਫੈਕਟ ਆ, ਇਹ ਅਸਰ ਆ ਕਿੱਥੇ ਕਿੱਥੇ ਤੱਕ ਪਹੁੰਚ ਜਾਂਦਾ ਹੈਗਾ ਆ। ਜੀ ਜਾਂਦੇ ਜਾਂਦੇ ਇੱਕ ਹੋਰ ਕੰਪਨੀ ਜੋ ਸਪਲੰਕ ਹੈਗੀ ਆ ਉਹਦੀ ਦੱਸਦੇ ਜਾਈਏ। ਉਹਨਾਂ ਨੇ ਇਹ ਕਿਹਾ ਵੀ 500 ਤੋਂ ਵੱਧ ਜਿਹੜੇ ਲੋਕ ਆ ਉਹ ਲੇ ਆਫ ਕਰਨ ਜਾ ਰਹੇ ਆ। ਇਹ ਕਾਫੀ ਵੱਡੀ ਕੰਪਨੀ ਆ ਜਿਸ ਨੂੰ ਰੀਸੈਂਟਲੀ ਸਿਸਕੋ ਨੇ ਜੋ ਆ ਐਕੁਜੀਸ਼ਨ ਉਹਦੀ ਕੀਤੀ ਹੈਗੀ ਆ। ਸਿਸਕੋ ਨੇ ਉਸ ਨੂੰ ਬਾਈ ਕੀਤਾ ਸੀ। ਸੋ ਬਹੁਤ ਵਾਰ ਜਿਹੜੀਆਂ ਕੰਪਨੀਆਂ ਹੁੰਦੀਆਂ ਜਦੋਂ ਉਹਨਾਂ ਨੂੰ ਵੱਡੀਆਂ ਮੱਛੀਆਂ ਬਾਈ ਕਰ ਲੈਂਦੀਆਂ ਤੇ ਉਹ ਫਿਰ ਛੋਟੀਆਂ ਜਿਹੜੀਆਂ ਕੰਪਨੀਆਂ ਆ ਉਹ ਆਪਣੇ ਲੋਕਾਂ ਨੂੰ ਲੇ ਆਫ ਵੀ ਕਰ ਦਿੰਦੀਆਂ ਹੈਗੀਆਂ। ਇੱਕ ਟਾਈਮ ਦੇ ਉੱਤੇ ਸਪਲੰਕ ਕੰਪਨੀ ਵੀ ਜਿਹੜੀ ਆ ਕਾਫੀ ਪ੍ਰੋਮੀਨੈਂਟ ਸੀਗੀ। ਹੁਣ ਉਹਨਾਂ ਦੇ 500 ਜੋ ਲੋਕ ਆ ਉਹਨਾਂ ਨੂੰ ਉਹ ਲੇ ਆਫ ਕਰਨ ਜਾ ਰਹੇ। ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਤੇ ਉਸ ਤੋਂ ਅੱਗੇ ਪ੍ਰੋਗਰਾਮ ਨਜ਼ਰੀਆ 11:30 ਤੋਂ ਲੈ ਕੇ 1 ਵਜੇ ਤੱਕ, 1 ਤੋਂ 2:30 ਕੁਝ ਗੱਲਾਂ ਕੁਝ ਗੀਤ, ਤੇ ਫਿਰ 2:30 ਤੋਂ 3 ਵਜੇ ਦੇ ਵਿੱਚ ਰਿਸ਼ਤੇ ਹੀ ਰਿਸ਼ਤੇ, 3 ਤੋਂ ਲੈ ਕੇ ਤੇ 4 ਵਜੇ ਤੱਕ ਅਪਡੇਟ ਫਾਰਮਿੰਗ, ਤੇ ਉਸ ਤੋਂ ਉਪਰੰਤ ਪ੍ਰੋਗਰਾਮ 4 ਤੋਂ 5:30 ਵਜੇ ਤੱਕ ਸਿਹਤ ਸੰਭਾਲ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਵੇਗਾ। 6 ਤੋਂ 8 ਵਜੇ ਦੇ ਵਿੱਚ ਸ਼ਾਮ ਦੇ ਗੁਰਬਾਣੀ ਦੇ ਦੀਵਾਨ ਜਿਹੜੇ ਆ ਉਹ ਸਰਵਣ ਕਰਾਂਗੇ। ਸਾਡੀ ਕੋਸ਼ਿਸ਼ ਆ ਵੀ ਬੇਕਰਸਫੀਲਡ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਜਾਣਾ ਆ ਆਉਂਦੇ ਵੀਕ ਦੇ ਵਿੱਚ, ਉੱਥੋਂ ਦੇ ਗੁਰੂ ਘਰ ਵਿਲਸਨ ਦੇ ਜਿਹੜੇ ਸਮਾਗਮ ਆ ਸ਼ਾਮ ਦੇ, ਉਹਨਾਂ ਦਾ ਸਿੱਧਾ ਪ੍ਰਸਾਰਣ ਤੁਹਾਡੇ ਤੱਕ ਸ਼ਾਮ ਨੂੰ ਜਿਹੜਾ ਆ ਉਹ ਸ਼ਾਮ ਦੇ ਦੀਵਾਨ ਜਿਹੜੇ ਆ ਉਹ ਆਪਾਂ ਪੇਸ਼ ਕਰਾਂਗੇ। ਪੰਜਾਬੀ ਰੇਡੀਓ USA ਦੀ YouTube ਚੈਨਲ ਦੇ ਨਾਲ ਨਾਲ ਰੇਡੀਓ ਨੈਟਵਰਕ ਦੇ ਉੱਤੇ ਵੀ ਉਸ ਦੀ ਕਵਰੇਜ ਜਿਹੜੀ ਆ ਉਹ ਹੋਵੇਗੀ। ਤੇ ਫਿਰ ਉਸ ਤੋਂ ਉਪਰੰਤ ਪ੍ਰੋਗਰਾਮ 8 ਤੋਂ 8:30 ਵਜੇ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਆਊਗਾ ਜੀ ਖਬਰ ਤੇ ਨਜ਼ਰ, ਤੇ 9 ਤੋਂ ਫਿਰ 8:30 ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਕਦੀ ਤੇ ਹੱਸ ਬੋਲਵੇ, ਤੇ ਫਿਰ ਇੱਦਾਂ ਲਗਾਤਾਰ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਵੱਲੋਂ ਤੁਹਾਨੂੰ ਸਭ ਨੇ ਪਿਆਰ ਸਤਿਕਾਰ ਸਨਿੱਕੀ ਜੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।